ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਜੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ। ਸਰੋਤਿਓ, ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈਗਾ ਜੀ। ਹਰ ਵਾਰੀ ਤਾਂ ਇਸ ਵਾਰ ਵੀ ਆਪਾਂ ਪੰਜਾਬ ਦੀਆਂ ਭਾਰਤ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਮਿੰਟੂ ਗੁਰਸਰੇਜ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਗੁਰਸਿਮਰਨ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਮਿੰਟੂ ਜੀ, ਅੱਜ ਦੀ ਜਿਹੜੀ ਪਹਿਲੀ ਤਪਦੀ ਖਬਰ ਹੈਗੀ ਹੈ ਕਿ ਜਿਹੜੇ ਜੇਲ੍ਹ ਦੇ ਵਿੱਚੋਂ ਭੱਜੇ ਸਿੰਮੀ ਦੇ 8 ਅੱਤਵਾਦੀਆਂ ਨੂੰ ਜਿਹੜੇ ਜੀ ਪੁਲਿਸ ਨੇ ਮਾਰਿਆ ਅਤੇ ਉਸ ਇਨਕਾਊਂਟਰ 'ਤੇ ਹੁਣ ਉੱਠੇ ਨੇ ਸਵਾਲ। ਹਾਂ, ਪਹਿਲੀ ਗੱਲ ਗੁਰਸਿਮਰਨ ਜੀ, ਇਹ ਅੱਤਵਾਦੀ ਅਸੀਂ ਕਹੀ ਤੇ ਜਾਂਦੇ ਹਾਂ, ਸਾਰਾ ਮੀਡੀਆ ਹੀ ਅੱਤਵਾਦੀ ਕਹੀ ਜਾਂਦਾ ਇਹਨਾਂ ਨੂੰ ਭਾਰਤ ਦਾ, ਪਰ ਹਾਲੇ ਇਹ ਅੰਡਰ ਟ੍ਰਾਇਲ ਸਨ। ਹਾਲੇ ਇਹਨਾਂ ਦਾ ਕੇਸ ਹੈ ਜਿਹੜੇ ਉਹ ਸੁਣਵਾਈ ਅਧੀਨ ਸੀ, ਇਸ ਕਰਕੇ ਅਸੀਂ ਇਹ ਸ਼ਬਦ ਨਾ ਵਰਤੀਏ। ਮੇਰੇ ਖਿਆਲ ਦੇ ਨਾਲ ਅਸੀਂ ਇਹਨਾਂ ਨੂੰ ਸਿੰਮੀ ਦੇ ਕਥਿਤ ਕਾਰਕੁਨ ਆਖ ਲਈਏ, ਠੀਕ ਆ, ਜੋ ਮਰਜ਼ੀ ਸੀ, ਪਰ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਵਾਪਰਿਆ ਉਹ ਤੋਂ ਇੱਕ ਗੱਲ ਸਿੱਧ ਹੋ ਗਈ ਕਿ ਅੱਜ ਭਾਰਤ ਦੀ ਹਰ ਗਲੀ ਦੇ ਵਿੱਚ ਪੱਤਰਕਾਰ ਪਹਿਲਾਂ ਹੁੰਦਾ ਸੀ, ਪਰ ਅੱਜ ਦੇ ਦੌਰ ਦੇ ਵਿੱਚ ਹਰ ਘਰ ਦੇ ਵਿੱਚ ਹੀ ਪੱਤਰਕਾਰ ਆ। ਇਹ ਮੁਕਾਬਲਾ ਜਿਹੜਾ ਹੋਇਆ ਉਹਦੀ ਖਬਰ 11 ਵਜੇ ਆਈ ਆ। ਹਾਲਾਂਕਿ ਹਾਲੇ ਇਹਨਾਂ ਦੇ ਰਾਗ ਆ ਜਿਹੜੇ ਉਹ ਬਿਲਕੁਲ ਤਾਜ਼ਾ ਸਨ ਚੈਨਲਾਂ ਵਾਲਿਆਂ ਦੇ, ਰਾਸ਼ਟਰ ਭਗਤੀ ਵਾਲੇ, ਕਿ ਯਕਦਮ ਉਹਨਾਂ ਨੂੰ ਸੁਰ ਬਦਲਣੇ ਪਏ। ਉਹਦਾ ਕਾਰਨ ਇਹ ਸੀ ਕਿ ਉੱਥੋਂ 2 ਵੀਡੀਓ ਜਿਹੜੀਆਂ ਮੌਕੇ ਤੋਂ ਨਿਕਲ ਆਈਆਂ ਉਸ ਐਨਕਾਊਂਟਰ ਦੀਆਂ। ਸਾਰੀ ਖੇਡ ਹੈ ਜਿਹੜੀ ਪਲਟ ਗਈ। ਵੈਸੇ ਜੇ ਇਸ ਖੇਡ ਨੂੰ ਸਮਝਣਾ ਹੋਵੇ ਤੇ ਤੜਕੇ ਦਾ ਜਿਹੜਾ ਇਹ ਵਾਕਿਆ ਘਟਿਆ ਉਹਦੇ ਪਿਛੋਕੜ 'ਚ ਜਾਣਾ ਪਵੇਗਾ। ਭੋਪਾਲ ਦੀ ਜੇਲ੍ਹ ਆ ਜਿਹੜੀ ਉਹ ਸੈਂਟਰਲ ਜੇਲ੍ਹ ਆ, ਔਰ ਭਾਰਤ ਦੀਆਂ ਜਿਹੜੀਆਂ 7-8 ਸਭ ਤੋਂ ਟੌਪ ਦੀਆਂ ਕਹਿ ਲਈਏ ਸੁਰੱਖਿਅਤ ਜੇਲ੍ਹਾਂ ਨੇ, ਉਹਨਾਂ ਦੇ ਵਿੱਚੋਂ ਇੱਕ ਆ। ਉਹਦੇ 'ਚ ਇਹ ਨਜ਼ਰਬੰਦ ਸਨ ਜਿਹੜੇ ਸਿੰਮੀ ਦੇ ਕਥਿਤ ਕਾਰਕੁਨ ਆ। ਉੱਥੇ ਕੁੱਲ 29 ਜਣੇ ਸੀ। ਇਹ 8 ਦੱਸਦੇ ਆ ਕਿ ਰਾਤੀ ਭੱਜੇ ਆ 2 ਤੋਂ 3 ਦੇ ਵਿਚਾਲੇ। ਉੱਥੇ ਇਹਨਾਂ ਨੇ ਇੱਕ ਬੰਦਾ ਵੀ ਮਾਰਿਆ ਜਿਹੜਾ ਪਹਿਰੇਦਾਰ ਸੀ, ਉੱਥੇ ਨਿਗਰਾਨ ਸੀ ਜੇਲ੍ਹ ਦੇ ਵਿੱਚ, ਉਹਨੂੰ ਮਾਰਿਆ। ਮੁੜ ਕੇ ਇਹ 25-30 ਫੁੱਟ ਕੰਧ ਦੱਸਦੇ ਆ ਕਿ ਜਿਹੜੀ ਚਾਦਰ ਹੁੰਦੀ ਵਿਛਾਉਣਾ ਜਿਹਨੂੰ ਕਹਿ ਲਈਏ, ਉਹ ਚਾਦਰ ਬੰਨ੍ਹ ਕੇ ਕੰਧ ਦੇ ਨਾਲ ਟੱਪੇ ਆ। ਫਿਰ ਅੱਗੇ ਜਿਹੜੀ ਕੰਡਿਆਲੀ ਤਾਰ ਵਾਲੀ ਛੋਟੀ ਦੀਵਾਰ ਸੀ ਉਹਦਾ ਇਹਨਾਂ ਨੇ ਗੇਟ ਭੰਨਿਆ, ਉੱਥੋਂ ਨਿਕਲ ਗਏ ਆ। 6 ਕਿਲੋਮੀਟਰ ਦੂਰ ਜਾਂਦੇ, 7 ਕਿਲੋਮੀਟਰ ਭੋਪਾਲ ਤੋਂ, ਉੱਥੇ ਇੱਕ ਪਿੰਡ ਦੇ ਵਿੱਚ ਘਿਰੇ ਜਾਂਦੇ ਆ ਤੇ ਪੁਲਿਸ ਦੱਸਦੀ ਹੈ, ਪਹਿਲਾਂ ਤੇ ਦੱਸਦੀ ਹੈ ਕਿ ਜੀ ਉਹਨਾਂ ਨੇ ਸਾਡੇ ਤੇ ਪੱਥਰ ਮਾਰੇ, ਫਿਰ ਹੌਲੀ ਹੌਲੀ ਦੱਸਦੀ ਕਿ ਹਥਿਆਰ ਉਹਨਾਂ ਦੇ ਕੋਲ ਆ ਗਏ ਸਨ, ਉਹਨਾਂ ਨੇ ਹਮਲਾ ਕੀਤਾ, ਅਸੀਂ ਜਵਾਬੀ ਕਾਰਵਾਈ ਕੀਤੀ ਤੇ ਉਹ ਮਾਰੇ ਗਏ। ਇਸ ਤਰ੍ਹਾਂ ਦੇ ਜਿਹੜੇ ਬਿਆਨ ਸੀ ਉਹ 11 ਵਜੇ ਤੋਂ ਆਉਣੇ ਸ਼ੁਰੂ ਹੋਏ। ਕੋਈ ਕੁਛ ਆਖੀ ਜਾਂਦਾ ਸੀ, ਕੋਈ ਕੁਛ ਆਖੀ ਜਾਂਦਾ ਸੀ, ਪਰ ਸਭ ਤੋਂ ਮਹੱਤਵਪੂਰਨ ਬਿਆਨ ਸੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਦਾ। ਉਹਨੇ ਜਿਹੜੀ ਪਹਿਲੀ ਬਾਈਟ ਦਿੱਤੀ NDTV ਨੂੰ, ਉਹਦੇ 'ਚ ਉਹਨੇ ਆਖਿਆ ਕਿ ਇਹ ਭੱਜੇ ਜਾਂਦੇ, ਭੱਜਣੋਂ ਨਹੀਂ ਸੀ ਹਟਦੇ, ਸਾਨੂੰ ਮਜਬੂਰਨ ਮਾਰਨੇ ਪਏ। ਉਹਨੇ ਦੱਸਿਆ ਕਿ ਕੋਲ ਕੁਛ ਵੀ ਨਹੀਂ ਸੀ ਇਹਨਾਂ ਦੇ। ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਕਿ ਨਹੀਂ ਜੀ, ਇਹਨਾਂ ਦੇ ਕੋਲ ਤੇਜ਼ਧਾਰ ਹਥਿਆਰ ਸੀ। ਫਿਰ ਦੂਜਾ ਉਹਨਾਂ ਨੇ ਇਹ ਦਾਅਵਾ ਕੀਤਾ ਜੀ ਇਹਨਾਂ ਦੇ ਕੋਲ ਪੱਥਰ ਸਨ, ਪੱਥਰ ਵੀ ਮਾਰਦੇ ਸਨ। ਫਿਰ ਸ਼ਾਮ ਆਉਂਦਿਆਂ ਉਹਨਾਂ ਦੀਆਂ ਲਾਸ਼ਾਂ ਦੇ ਜਿਹੜੇ ਫੁਟੇਜ ਆਏ, ਉਹਨਾਂ ਦੇ ਵਿੱਚ ਦੇਸੀ ਕੱਟੇ ਪਏ ਸਨ ਤੇ 2-4 ਰੌਂਦ ਵੀ ਖਿਲਰੇ ਪਏ ਸੀਗੇ। ਪਰ ਸਵਾਲ ਸਭ ਤੋਂ ਵੱਡਾ ਇਹ ਉੱਠਦਾ ਸੀਗਾ ਕਿ ਇਹ ਬੰਦੇ ਜਿਹੜੇ 8 ਭੱਜੇ ਆ, ਇਹ ਜੇਲ੍ਹ ਦੇ ਵਿੱਚ ਇਕੱਠੇ ਬੰਦ ਸਨ ਜਾਂ ਅਲੱਗ-ਅਲੱਗ ਸੈੱਲ ਦੇ ਵਿੱਚ। ਪੁਲਿਸ ਨੇ ਦਾਅਵਾ ਕੀਤਾ ਕਿ ਅਲੱਗ-ਅਲੱਗ ਸੈੱਲ ਦੇ ਵਿੱਚ ਬੰਦ ਸਨ। ਹੁਣ ਇਹ ਇਕੱਠੇ ਕਿਵੇਂ ਵੱਖ-ਵੱਖ 3 ਸੈੱਲਾਂ ਨੂੰ ਬ੍ਰੇਕ ਕਰਕੇ ਨਿਕਲੇ ਆ, ਇਹ ਸੋਚਣ ਵਾਲੀ ਗੱਲ ਆ। ਔਰ ਕਿਵੇਂ ਇਹਨਾਂ ਨੇ, ਕਿਉਂਕਿ ਏਡੇ ਖੂੰਖਾਰ ਅਪਰਾਧੀ ਹੁੰਦੇ ਆ ਜਿਹੜੇ, ਉਹਨਾਂ ਦੇ ਸੈੱਲ ਦੂਰ-ਦੂਰ ਹੁੰਦੇ ਆ, ਉਹ ਇਕੱਠੇ ਨਹੀਂ ਬੰਦ ਕੀਤੇ ਜਾਂਦੇ, ਤਾਂ ਇਹ ਦੂਰ-ਦੂਰ ਸਨ। ਤਾਂ ਫਿਰ ਇਹਨਾਂ ਦਾ ਕਮਿਊਨੀਕੇਸ਼ਨ ਆਪਸ ਦੇ ਵਿੱਚ ਕਿਵੇਂ ਹੋਇਆ? ਕਿਵੇਂ ਇਹਨਾਂ ਨੇ ਚਾਬੀਆਂ ਬਣਾਈਆਂ? ਕਿਵੇਂ ਉਹ ਜੇਲ੍ਹ ਬ੍ਰੇਕ ਕੀਤੀ? ਕਿਵੇਂ ਇਕੱਠੇ 8 ਜਣੇ ਲੰਘੇ? ਫਿਰ ਉਸ ਤੋਂ ਬਾਅਦ ਇਹ 6-7 ਕਿਲੋਮੀਟਰ ਭੱਜਦੇ ਇਕੱਠੇ ਇੱਕ ਗਰੁੱਪ ਦੇ ਵਿੱਚ ਗਏ। ਇਹ ਵੀ ਹੈਰਾਨੀਜਨਕ ਸੀ। ਪਰ ਪੁਲਿਸ ਦੇ ਜਿਹੜੇ ਤਮਾਮ ਦਾਅਵੇ ਸੀ ਉਹ ਸਾਨੂੰ ਮੰਨਣੇ ਪੈਣੇ ਸੀ, ਕਿਉਂਕਿ ਪੁਲਿਸ ਜਿਹੜੀ ਹੈ ਉਹ ਅਧਿਕਾਰਤ ਅਥਾਰਟੀ ਹੈ। ਜੋ ਉਹਨੇ ਕਿਹਾ ਅਸੀਂ ਇੱਕ ਵਾਰੀ ਉਹਨਾਂ ਤੇ ਯਕੀਨ ਕਰਾਂਗੇ। ਪਰ ਉਹਦਾ ਪੁਲਿਸ ਦਾ ਜਿਹੜਾ ਦਾਅਵਾ ਸੀ ਉਹ ਉਸ ਵੇਲੇ ਖੁਰ ਗਿਆ ਜਦੋਂ ਉੱਥੋਂ ਦੇ ਪਿੰਡ ਵਾਸੀਆਂ ਨੇ, ਈਟ ਖੇੜਾ ਪਿੰਡ ਆ ਭੋਪਾਲ ਦੇ ਬਾਹਰ, ਉਸ ਪਿੰਡ ਵਾਸੀਆਂ ਨੇ ਔਨ ਰਿਕਾਰਡ ਬਿਆਨ ਦੇ ਦਿੱਤੇ। ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਸ਼ੱਕੀ ਹਾਲਤ ਵਿੱਚ ਵੇਖਿਆ ਸੀ,
ਉਹ ਪਿੰਡ ਵਾਲੇ ਕਹਿੰਦੇ ਕਿ ਅਸੀਂ ਇਹਨਾਂ ਦੇ ਮਗਰ ਲੱਗ ਗਏ। ਹਾਂ, ਕਹਿੰਦੇ ਕਿ ਸਾਡੇ ਇਹਨਾਂ ਨੇ ਇੱਟ ਰੋੜਾ ਜ਼ਰੂਰ ਮਾਰਿਆ ਅੱਗੋਂ, ਪਰ ਸਾਡੇ ਤੇ ਕੋਈ ਵੀ ਇਹਨਾਂ ਨੇ ਤੇਜ਼ਧਾਰ ਹਥਿਆਰ ਜਾਂ ਦੂਸਰਾ ਅਗਨ ਸ਼ਾਸਤਰ ਜਿਹਨੂੰ ਆਪਾਂ ਅਸਲਾ ਕਹਿ ਦਿੰਦੇ, ਉਹਦੇ ਨਾਲ ਕੋਈ ਵੀ ਹਮਲਾ ਨਹੀਂ ਕੀਤਾ। ਇਹਨਾਂ ਦੇ ਕੋਲ ਕੋਈ ਇਹੋ ਜਿਹਾ ਹਥਿਆਰ ਨਹੀਂ ਸੀ, ਖਾਲੀ ਹੱਥ ਸਨ। ਦੂਜੀ ਗੱਲ ਪਿੰਡ ਵਾਲਿਆਂ ਨੇ ਇਹ ਕਿਹਾ ਕਿ ਅਸੀਂ 1 ਘੰਟਾ ਇਹਨਾਂ ਨੂੰ ਇੱਕ ਪਹਾੜੀ ਤੇ ਚੜ੍ਹ ਕੇ ਉੱਚੇ ਇਲਾਕੇ ਦੇ ਵਿੱਚ ਉੱਥੇ ਰੋਕੀ ਰੱਖਿਆ। ਬਾਅਦ ਦੇ ਵਿੱਚ ਪੁਲਿਸ ਆਈ ਹੈ। ਬਾਅਦ ਦੇ ਵਿੱਚ ਪੁਲਿਸ ਨੇ ਫਿਰ ਜਿਹੜੇ ਹੋਰ ਸੁਰੱਖਿਆ ਦਸਤੇ ਸੀ ਉਹ ਬੁਲਾਇਆ। ਉਹ ਜਿਹੜੀ ਵੀਡੀਓ ਹੁਣ 2 ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ। ਇੱਕ ਤੇ ਇਹ ਹੈ ਕਿ ਲਾਸ਼ਾਂ ਦੇ ਵਿੱਚ ਇਹ ਫਾਇਰ ਮਾਰਦੇ ਪਏ ਆ ATS ਵਾਲੇ, ਔਰ ਉਸ ਲਾਸ਼ ਨੂੰ ਮਾਰ ਰਹੇ ਗੋਲੀ ਤੇ ਨਾਲ ਗਾਲਾਂ ਕੱਢਦੇ ਪਏ ਆ। ਦੂਜੇ ਪਾਸੇ ਇੱਕ ਵੀਡੀਓ ਇੱਕ ਪਿੰਡ ਵਾਸੀ ਨੇ ਬਣਾਈ ਹੈ, ਜਿਹਦੇ ਵਿੱਚ ਉਹ ਜਿਹੜੇ 8 ਕਥਿਤ ਸਿੰਮੀ ਦੇ ਕਾਰਕੁਨ ਸਾਨੂੰ ਇੱਕ ਪਹਾੜੀ ਤੇ ਖੜੇ ਨਜ਼ਰ ਆਉਂਦੇ ਆ, ਬਿਲਕੁਲ ਨਿਹੱਥੇ ਆ, ਤੇ ਉਹ ਫੋਟੋ ਦੇ ਵਿੱਚ ਇਸ ਤਰ੍ਹਾਂ ਜਾਪਦਾ ਕਿ ਜਿਵੇਂ 2-3 ਜਣੇ ਉਹਨਾਂ ਦੇ ਨਾਲ ਦੇ ਜਿਹੜੇ ਖਿਸਕਦੇ ਪਏ ਆ, 4-5 ਜਣੇ ਪਹਾੜੀ ਤੇ ਉੱਤੇ ਖੜੇ ਆ, ਜਿੱਦਾਂ ਉਹ ਸਾਹਮਣੇ ਖੜੇ ਹੋਣ ਕਿ ਭਾਈ ਸਾਨੂੰ ਤੁਸੀਂ ਅਜੇ ਚਾਹੋ ਤੇ ਅਰੈਸਟ ਕਰ ਸਕਦੇ ਹੋ। ਇਹੋ ਜਿਹਾ ਕੋਈ ਵੀ ਉਹਨਾਂ ਦਾ ਉੱਥੇ ਅਸੀਂ ਦੇਖ ਨਹੀਂ ਸਕਦੇ, ਕੋਈ ਉਹੋ ਜਿਹਾ ਕੋਈ ਉਹਨਾਂ ਦਾ ਹਰਕਤ ਹੁੰਦਾ, ਕੋਈ ਵੀ ਇਹੋ ਜਿਹਾ ਕੋਈ ਵੀ ਉਹਨਾਂ ਦਾ ਕੋਈ ਸਾਥੀ ਹਮਲਾ ਕਰਦਾ ਬਿਲਕੁਲ ਨਜ਼ਰ ਨਹੀਂ ਆਇਆ। ਬਿਲਕੁਲ ਉਹ ਜਿਹੜੀ ਪਹਾੜੀ ਤੇ ਖੜੇ ਸਨ ਸ਼ਾਂਤਮਈ ਖੜੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕਿਉਂ ਮਾਰਨਾ ਪਿਆ? ਹੁਣ ਪੁਲਿਸ ਵਾਲੇ ਜਿਹੜੇ IG ਉੱਥੋਂ ਦੇ ਯੋਗੇਸ਼ ਚੌਧਰੀ, ਉਹ ਅਲੱਗ-ਅਲੱਗ ਬਿਆਨ ਬਦਲਦੇ। ਜਦੋਂ ਪ੍ਰੈਸ ਕਾਨਫਰੰਸ 'ਚ ਆਇਆ ਹੁਣ ਤੋਂ ਅੱਧਾ ਕੁ ਘੰਟਾ ਪਹਿਲਾਂ, ਉਹਦੇ ਰੰਗ ਉੱਡੇ ਪਏ ਸਨ। ਪੱਤਰਕਾਰ ਜਿਹੜੀ ਵੀ ਗੱਲ ਕਰਦੇ ਸੀ, ਜੋ ਵੀ ਪੁੱਛਦੇ ਸੀ, ਜੋ ਮੈਂ ਸਵਾਲ ਉਠਾਏ, ਇਹਨਾਂ ਦੇ ਵਿੱਚ ਵੀ ਕਈ ਉਹੋ ਜਿਹੇ ਸਵਾਲ ਸੀ, ਕਿਸੇ ਵੀ ਸਵਾਲ ਦਾ ਉਹ ਚੰਗੀ ਤਰ੍ਹਾਂ ਜਵਾਬ ਨਹੀਂ ਦੇ ਕੇ ਗਿਆ। ਉਹਦੇ ਚਿਹਰੇ ਤੋਂ ਹਵਾਈਆਂ ਉੱਡੀਆਂ ਹੋਈਆਂ ਸਨ। ਕੁੱਲ ਮਿਲਾ ਕੇ ਇਹ ਐਨਕਾਊਂਟਰ ਹੈ ਜਿਹੜਾ ਉਹ ਸ਼ੱਕੀ ਜਾਪਦਾ। ਸ਼ੱਕੀ ਇਸ ਕਰਕੇ ਜਾਪਦਾ ਕਿਉਂਕਿ ਅੱਜ ਦੇ ਦਿਨ ਹੀ ਜਿਹੜਾ ਕਿ ਅੱਜ ਪਹਿਲਾ ਦਿਨ ਹੈ ਐਨਕਾਊਂਟਰ ਦਾ, ਇਹਦੀ ਇਹਨਾਂ ਨੇ ਇਨਵੈਸਟੀਗੇਸ਼ਨ ਹੈ NIA ਨੂੰ ਦੇ ਦਿੱਤੀ ਹੈ। ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਇਹੋ ਜਿਹੇ ਮਸਲਿਆਂ ਦੀ ਜਿਹੜੀ ਪੜਤਾਲ ਹੁੰਦੀ ਹੈ ਉਹ ਜੁਡੀਸ਼ਰੀ ਦੇ ਨਾਲ ਜੁੜੇ ਲੋਕ ਕਰਦੇ ਆ, ਪਰ ਇਹ ਕਿਉਂਕਿ ਜੁਡੀਸ਼ਰੀ ਜਿਹੜੀ ਕਈ ਵਾਰ ਇਹਨਾਂ ਨੂੰ ਪੁੱਠੀ ਪੈ ਜਾਂਦੀ ਹੈ, ਇਸ ਕਰਕੇ ਇਹਨਾਂ ਨੇ ਉਸ ਏਜੰਸੀ ਨੂੰ ਦੇ ਦਿੱਤਾ ਜਾਂਚ ਪੜਤਾਲ ਦਾ ਜਿੰਮਾ, ਜਿਹੜੀ ਕੇਂਦਰ ਦੇ ਸਿੱਧੇ ਤੌਰ ਤੇ ਅਧੀਨ ਹੈ। ਦੂਜੇ ਪਾਸੇ ਜੇ ਗੱਲ ਕਰੀਏ ਕਿ ਇਹ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਐਨਕਾਊਂਟਰ ਨਾਲ ਜੁੜੀਆਂ 6 ਸਾਲ 2 ਸਾਲ 4 ਸਾਲ ਬਾਅਦ ਸਾਹਮਣੇ ਆਉਂਦੀਆਂ ਸਨ, ਪਰ ਕਿਉਂਕਿ ਯੁੱਗ ਹੈ ਜਿਹੜਾ ਉਹ ਤਕਨਾਲੋਜੀ ਦਾ ਹੈ, ਤਕਨਾਲੋਜੀ ਨੇ ਇਹਨਾਂ ਚੀਜ਼ਾਂ ਨੂੰ ਹੁਣ ਇੰਨਾ ਜ਼ਿਆਦਾ ਆਸਾਨ ਬਣਾ ਦਿੱਤਾ ਹੈ ਕਿ ਐਨਕਾਊਂਟਰ ਦਾ ਮਾਮਲਾ ਜਿਹੜਾ ਉਹ 1 ਦਿਨ ਦੇ ਵਿੱਚ ਹੀ ਕਈ ਕਰਵਟਾਂ ਜਿਹੜੀਆਂ ਲੈ ਲੈਂਦਾ ਹੈ। ਹੁਣ ਇਹ ਅਸਲ ਦੇ ਵਿੱਚ ਕਿਹੜੀ ਕਰਵਟ ਬੈਠੇਗਾ ਸਮਾਂ ਦੱਸੇਗਾ, ਪਰ ਅੱਜ ਦੇ ਦੌਰ ਦੇ ਵਿੱਚ ਇਸ ਸਮੇਂ ਮੱਧ ਪ੍ਰਦੇਸ਼ ਦੀ ਪੁਲਿਸ ATS ਤੇ ਕੇਂਦਰ ਸਰਕਾਰ ਘਿਰੀ ਜਾਪਦੀ ਹੈ। ਠੀਕ ਹੈ ਜੀ। ਤੇ ਹੁਣ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਦੋਸ਼ ਲਗਾਇਆ ਕਿ ਜੱਜਾਂ ਤੇ ਹੋ ਰਹੇ ਨੇ ਜੀ ਫੋਨ ਟੈਪ। ਇਹ ਫੋਨ ਟੈਪਾਂ ਦੇ ਕਿਸੇ ਭਾਰਤ ਦੀ ਸਿਆਸਤ ਦੇ ਵਿੱਚ ਬੜੇ ਪੁਰਾਣੇ ਆ। ਇੱਕ ਵਾਰੀ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾ ਦਿੱਤਾ ਸੀ ਕਿ ਮੇਰਾ ਫੋਨ ਟੈਪ ਕਰਦਾ ਹੈ ਸੁਖਬੀਰ ਸਿੰਘ ਬਾਦਲ, ਤੇ ਸੁਖਬੀਰ ਸਿੰਘ ਬਾਦਲ ਨੂੰ ਪੱਤਰਕਾਰ ਨੇ ਪੁੱਛ ਲਿਆ ਕਿ ਤੁਹਾਡਾ ਜਿਹੜਾ ਤੁਹਾਡੇ ਕਜ਼ਨ ਬ੍ਰਦਰ ਹੈ ਮਨਪ੍ਰੀਤ ਬਾਦਲ, ਤੁਹਾਡਾ ਆਪਣਾ ਸਕਾ ਸੋਦਰਾ, ਉਹ ਕਹਿੰਦਾ ਕਿ ਇਹ ਮੇਰੇ ਫੋਨ ਟੇਪ ਕਰਦੇ। ਤੇ ਉਹ ਕਹਿੰਦਾ ਫੋਨ ਟੇਪ ਕਰਨ ਦੀ ਕੀ ਲੋੜ ਹੈ, ਸਾਨੂੰ ਤੇ ਉਦੋਂ ਹੀ ਪਤਾ ਰਹਿੰਦਾ ਇਹਨੇ ਕਿੱਥੇ ਜਾਣਾ, ਕਿੱਥੇ ਆਉਣਾ, ਕਿੱਥੇ ਕੀ ਕਰਨਾ। ਸੋ ਹੁਣ ਇਹ ਵੀ ਸੋਚਣ ਸਮਝਣ ਦੀ ਗੱਲ ਸੀ ਕਿ ਉਹਨਾਂ ਨੂੰ ਕਿਵੇਂ ਪਤਾ ਰਹਿੰਦਾ ਕਿੱਥੇ ਜਾਣਾ, ਕਿੱਥੇ ਆਉਣਾ ਤੇ ਕੀ ਕਰਦਾ। ਕਿਉਂ ਕੁਛ ਨਾ ਕੁਛ ਤੇ ਅੰਦਰ ਹੈ ਜਿਹੜੇ ਉਹ ਇਹਨਾਂ ਨੇ ਪੁਰਜੇ ਫਿੱਟ ਕੀਤੇ ਹੋਏ ਸਨ। ਸੋ ਇਹ ਫੋਨ ਟੇਪਿੰਗ ਦੇ ਮਾਮਲੇ ਆ ਜਿਹੜੇ ਉਹ ਵੱਖ-ਵੱਖ ਦੌਰ ਦੇ ਵਿੱਚੋਂ ਵੱਖ-ਵੱਖ ਚਿਹਰਿਆਂ ਤੋਂ ਜਿਹੜੇ ਉਹਨਾਂ ਦੀ ਚਿਹਰਿਆਂ ਦੀ ਜ਼ੁਬਾਨ 'ਚੋਂ ਸਾਹਮਣੇ ਆਉਂਦੇ ਆ। ਜੇ ਭਾਜਪਾ ਵਾਲੇ ਵਿਰੋਧੀ ਧਿਰ 'ਚ ਹੋਣ ਤੇ ਫਿਰ ਇਹ ਕਹਿ ਦਿੰਦੇ ਆ ਕਿ ਸਾਡੇ ਸੈਂਟਰ ਵਾਲੇ ਫੋਨ ਟੇਪ ਕਰਦੇ ਆ। ਜੇ ਕਾਂਗਰਸ ਵਿਰੋਧੀ ਧਿਰ 'ਚ ਹੋਣ ਤੇ ਮੁੜ ਕੇ ਉਹੀ ਬੋਲੀ ਉਹ ਬੋਲਦੇ ਆ। ਪਰ ਅਰਵਿੰਦ ਕੇਜਰੀਵਾਲ ਨੇ ਅੱਜ ਜਿਹੜਾ ਤੀਰ ਆ ਉਹ ਦੂਜੇ ਪਾਸੇ ਛੱਡ ਦਿੱਤਾ। ਅਸਲ ਦੇ ਵਿੱਚ ਦਿੱਲੀ ਹਾਈ ਕੋਰਟ ਦੀ 50ਵੀਂ ਵਰ੍ਹੇਗੰਢ ਦਾ ਇੱਕ ਸਮਾਗਮ ਸੀ, ਜਿਹਦੇ ਵਿੱਚ ਬਹੁਤ ਵੱਡੇ ਮਹਾਰਥੀ ਪਹੁੰਚੇ ਹੋਏ ਸਨ, ਤੇ ਕਮਾਲ ਦੀ ਚੌਂਕੜੀ ਉੱਥੇ ਇਹ ਪਹੁੰਚੀ ਹੋਈ ਸੀ ਕਿ ਇੱਕ ਪਾਸੇ ਕੁਰਸੀ ਤੇ ਨਜ਼ੀਮ ਜੰਗ ਬੈਠਾ ਸੀ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਬੈਠਾ ਸੀ, ਤੀਜੀ ਕੁਰਸੀ ਤੇ ਇਹਨਾਂ ਦਾ ਰਵੀ ਸ਼ੰਕਰ ਪ੍ਰਸਾਦ ਬੈਠਾ ਸੀ, ਚੌਥੀ ਕੁਰਸੀ ਤੇ
ਨਰਿੰਦਰ ਮੋਦੀ ਬੈਠਾ ਸੀ ਤੇ 5ਵੀਂ ਕੁਰਸੀ ਤੇ ਸਾਡੀ ਸਰਵਉੱਚ ਅਦਾਲਤ ਦਾ ਜਿਹੜਾ ਕਹ ਲਈਏ ਚੀਫ ਜਸਟਿਸ ਹੈ, ਜਿਹੜਾ ਨਿਆਂਇਕ ਪ੍ਰਧਾਨ ਆ, ਉਹ ਬੈਠਾ ਸੀ। ਹੁਣ ਜਿਹੜਾ TS ਠਾਕੁਰ ਆ ਚੀਫ ਜਸਟਿਸ, ਉਹਦੀ ਨਰਿੰਦਰ ਮੋਦੀ ਦੇ ਨਾਲ 57 ਹੈ। ਜਿਹੜਾ ਨਸੀਮ ਜੰਗ ਆ ਉਹਦੀ ਅਰਵਿੰਦ ਕੇਜਰੀਵਾਲ ਨਾਲ ਨਹੀਂ ਬਣਦੀ, ਤੇ ਜਿਹੜਾ ਨਰਿੰਦਰ ਮੋਦੀ ਤੇ ਕੇਜਰੀਵਾਲ ਉਹ ਆਪਸ ਦੇ ਵਿੱਚ ਉਂਝੀ ਜਿਹੜਾ ਲਾਲ ਝੰਡੀਆਂ ਰੱਖਦੇ ਸਦਾ ਹੀ। ਸੋ ਉੱਥੇ ਜਿਹੜੇ ਬੈਠੇ ਲੋਕ ਸਨ ਉਹ ਵੱਖ-ਵੱਖ ਕਹਿ ਲਈਏ ਕਿ ਵੱਖ-ਵੱਖ ਵਰਗਾਂ ਦੇ ਵਿੱਚ ਵੰਡੇ ਜਾਪਦੇ ਸਨ। ਕੋਈ ਇੱਧਰੋਂ ਕੋਈ ਉੱਧਰੋਂ, ਕਿਸੇ ਨਾ ਕਿਸੇ ਪਾਸਿਓਂ ਉਹ ਅੱਡੋ ਪਾਟ ਸੀ। ਅਰਵਿੰਦ ਕੇਜਰੀਵਾਲ ਦੀ ਵਾਰੀ ਆਈ ਤੇ ਇਹਨੇ ਇਹ ਫੋਨ ਟੇਪ ਵਾਲਾ ਜਿਹੜਾ ਮੁੱਦਾ ਚੁੱਕ ਦਿੱਤਾ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਨਾਲ ਇਹ ਵੀ ਗੱਲ ਆਖੀ ਕਿ ਜਿਹੜਾ ਇਹ ਕੋਲੀਜੀਅਮ ਦਾ ਸਿਸਟਮ ਹੈ, ਉਹਦੀ ਜਿਹੜੀ ਸਿਫਾਰਿਸ਼ ਜਾਂਦੀ ਹੈ ਕੇਂਦਰ ਨੂੰ, ਉਹ 48 ਘੰਟਿਆਂ 'ਚ ਲਾਗੂ ਕਰਨੀ ਚਾਹੀਦੀ ਹੈ। ਅਰਵਿੰਦ ਕੇਜਰੀਵਾਲ ਦਾ ਜਿਹੜਾ ਪਹਿਲਾ ਤੀਰ ਸੀ ਉਹ ਤੇ ਸੀ ਨਿਰੋਲ ਸਿਆਸੀ, ਪਰ ਜਿਹੜੀ ਉਹਨੇ ਗੱਲ ਦੂਜੀ ਗੱਲ ਉਹਨੇ ਬੜੀ ਪਤੇ ਦੀ ਕੀਤੀ, ਬੜੀ ਨਾਪ ਤੋਲ ਕੇ ਕੀਤੀ। ਉਧਰ ਦੂਜੇ ਪਾਸੇ ਜਦੋਂ ਇਹਨੇ ਫੋਨ ਟੇਪ ਵਾਲੀ ਗੱਲ ਕਹੀ, ਉੱਥੇ ਰਵੀ ਸ਼ੰਕਰ ਪ੍ਰਸਾਦ ਬੈਠਾ ਸੀ, ਜਿਹੜਾ ਸੂਚਨਾ ਤੇ ਪ੍ਰਸਾਰਣ ਮੰਤਰੀ ਹੈ। ਉਹਦੇ ਕੀੜੀਆਂ ਲੜੀਆਂ, ਉਹ ਨਾਲ ਦੀ ਨਾਲ ਮਾਈਕ ਤੇ ਆ ਗਿਆ। ਉਹਨੇ ਇਹਦਾ ਜਿਹੜਾ ਬਿਆਨ ਸੀ ਉਹਦਾ ਘਾਟ ਕੀਤਾ। ਉਹਨੂੰ ਆਖਿਆ ਕਿ ਨਹੀਂ, ਇਸ ਤਰ੍ਹਾਂ ਨਹੀਂ, ਕੇਂਦਰ ਸਰਕਾਰ ਕਿਸੇ ਦੇ ਫੋਨ ਟੇਪ ਨਹੀਂ ਕਰਵਾਉਂਦੀ। ਉਹਨੂੰ ਆਖਣਾ ਪਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਮਜਬੂਰ ਕਰ ਦਿੱਤਾ। ਉੱਥੇ ਨਿਆਂ ਪ੍ਰਣਾਲੀ ਦੇ ਨਾਲ ਜੁੜੀਆਂ ਬਹੁਤ ਵੱਡੀਆਂ ਹਸਤੀਆਂ ਬੈਠੀਆਂ ਸੀ, ਮਜਬੂਰ ਹੋਣਾ ਪਿਆ ਰਵੀ ਸ਼ੰਕਰ ਪ੍ਰਸਾਦ ਨੂੰ ਉੱਥੇ ਸਫਾਈ ਦੇਣ ਲਈ। ਇਹ ਅਰਵਿੰਦ ਕੇਜਰੀਵਾਲ ਦੀ ਗੁੱਜੀ ਸਿਆਸਤ ਸੀ। ਜੇ ਤੀਜੇ ਪਾਸੇ ਗੱਲ ਕਰੀਏ, ਜਿਹੜਾ ਉੱਥੇ ਚੀਫ ਜਸਟਿਸ ਸੀ ਬੈਠਾ TS ਠਾਕੁਰ, ਜਦੋਂ ਉਹਦੀ ਵਾਰੀ ਆ ਗਈ ਤੇ ਉਹਨੇ ਇੱਕ ਹੋਰ ਬੜੀ ਪਤੇ ਦੀ ਗੱਲ ਕੀਤੀ। ਉਹਨੇ ਆਖਿਆ ਕਿ ਜਿਹੜੇ ਬੰਦਿਆਂ ਨੂੰ ਕਾਨੂੰਨ ਦੀ ਪ੍ਰਕਿਰਿਆ ਦਾ ਪਤਾ ਹੀ ਨਹੀਂ, ਉਹ ਇਹਦੇ ਤੋਂ ਦੂਰ ਰਹਿਣ। ਯਾਨੀ ਉਹਦਾ ਸਿੱਧੇ ਤੌਰ ਤੇ ਨਰਿੰਦਰ ਮੋਦੀ ਵੱਲ ਇਸ਼ਾਰਾ ਸੀ ਕਿ ਜਿਹੜੇ ਲੋਕਾਂ ਦਾ ਕਾਨੂੰਨ ਨਾਲ ਲੈਣਾ ਦੇਣਾ ਨਹੀਂ, ਉਹ ਇਹਦੇ 'ਚ ਦਖਲਅੰਦਾਜ਼ੀ ਨਾ ਕਰਨ। ਇਹਦੇ ਪਿੱਛੇ ਰਾਜ ਇਹ ਹੈ ਕਿ ਕੋਲੀਜੀਅਮ ਨੇ ਗੁਜ਼ਸ਼ਤਾ 7-8 ਮਹੀਨਿਆਂ ਤੋਂ ਸਿਫਾਰਿਸ਼ ਭੇਜੀ ਹੋਈ ਹੈ, ਪ੍ਰਪੋਜ਼ਲ ਬਣਾ ਕੇ ਭੇਜਿਆ ਹੋਇਆ ਕੇਂਦਰ ਕੋਲੇ। ਕੇਂਦਰ ਉਹਨਾਂ ਨੂੰ ਸਹੀ ਵੱਧ ਨਹੀਂ ਕਰਦੀ ਪਈ, ਜਿਹਦੇ ਕਰਕੇ ਸਾਰਾ ਰੇੜਕਾ ਪਿਆ ਕਿ ਨਵੇਂ ਜੱਜ ਸੁਪਰੀਮ ਕੋਰਟ ਨੂੰ ਮਿਲ ਨਹੀਂ ਰਹੇ। ਇਹ ਦੋਵਾਂ ਦਾ ਇੱਕ ਕਹਿ ਲਈਏ ਆਪਸੀ ਤਾਲਮੇਲ ਦੀ ਘਾਟ ਹੈ। ਦੋਵਾਂ ਦਾ ਆਪਸ ਦੇ ਵਿੱਚ ਰੇੜਕਾ ਪਿਆ ਹੋਇਆ। ਉਹ ਕੇਂਦਰ ਵਾਲੇ ਆਪਣੇ ਜੱਜ ਉੱਥੇ ਫਿੱਟ ਕਰਾਉਣੇ ਚਾਹੁੰਦੇ ਆ, ਕੋਲੀਜੀਅਮ ਹੈ ਜਿਹੜਾ ਉਹ ਆਪਣੀ ਪ੍ਰਕਿਰਿਆ ਆਪਣੇ ਪੱਧਰ ਤੇ ਆਪਦੇ ਹਿਸਾਬ ਕਿਤਾਬ ਨਾਲ ਨੇਪਰੇ ਚੜਾਉਣੀ ਚਾਹੁੰਦਾ। ਇਸ ਕਰਕੇ ਮੁੱਦਾ ਜਿਹੜਾ ਉੱਥੇ ਦਾ ਉੱਥੇ ਉਲਝਿਆ ਪਿਆ ਹੈ। ਪਰ ਜੇਕਰ ਅਰਵਿੰਦ ਕੇਜਰੀਵਾਲ ਪਹਿਲੀ ਗੱਲ ਨੂੰ ਨਾ ਕਰਕੇ ਦੂਜੀ ਗੱਲ ਤੇ ਹੀ ਫੋਕਸ ਕਰਦਾ ਤੇ ਬਹੁਤ ਵਧੀਆ ਗੱਲ ਹੋਣੀ ਸੀ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਜੱਜਾਂ ਦੀ ਘਾਟ ਆ ਉਹ ਇੱਕ ਬਹੁਤ ਵੱਡੀ ਤਰਾਸਦੀ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਨਾ ਸਿਰਫ ਲੋਕਾਂ ਲਈ ਜੋ ਦੇਰ ਹੁੰਦੀ ਹੈ ਇਨਸਾਫ ਲਈ, ਬਲਕਿ ਜਿਹੜੇ ਇੱਥੋਂ ਦੇ ਜੁਡੀਸ਼ਰੀ ਦੇ ਹਿੱਸੇਦਾਰ ਨੇ ਜੱਜ, ਉਹ ਵੀ ਕੰਮ ਦੇ ਬੋਝ ਥੱਲੇ ਬੁਰੀ ਤਰ੍ਹਾਂ ਦੱਬੇ ਪਏ ਆ। ਉਹ ਵੀ ਮਸ਼ੀਨਾਂ ਬਣ ਕੇ ਰਹਿ ਗਿਆ। ਮਨੁੱਖੀ ਸਰੀਰ ਜਦੋਂ ਮਸ਼ੀਨਾਂ ਬਣ ਜਾਣ ਤੇ ਫਿਰ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਣਸੁਖਾਵੀਆਂ ਵਾਪਰਦੀਆਂ। ਭਾਰਤ ਦੇ ਵਿੱਚ ਹਾਲ ਇਹ ਹੈ ਕਿ 1987 ਦੇ ਵਿੱਚ ਭਾਰਤ ਦੇ ਨਿਆਂ ਕਮਿਸ਼ਨ ਨੇ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਕੁੱਲ ਮਿਲਾ ਕੇ 44,000 ਜੱਜਾਂ ਦੀ ਲੋੜ ਆ। 1987 ਚ ਉਹਨਾਂ ਨੇ ਕਿਹਾ ਸੀ ਜੇ ਉਦੋਂ ਬਾਅਦ ਆਪਾਂ ਲਾ ਲਈਏ 29 ਸਾਲ ਬਾਅਦ ਆਬਾਦੀ ਕਿੱਥੋਂ ਦੀ ਕਿੱਥੇ ਚਲੀ ਗਈ ਹੈ, ਉਸ ਹਿਸਾਬ ਦੇ ਨਾਲ ਤੇ ਸਾਡੇ ਕੋਲ ਜੱਜ ਜਿਹੜੇ ਉਹ 60-70 ਹਜ਼ਾਰ ਹੋਣੇ ਚਾਹੀਦੇ ਸੀ। ਪਰ ਹੋਇਆ ਕਿ ਜੇ ਅੱਜ ਦੀ ਘੜੀ ਦੇਖੀਏ, 44,000 ਜਿਹੜੀ ਉਦੋਂ ਮੰਗ ਸੀ ਉਹ 22, ਉਹਦਾ ਅੱਧ ਬਣਦਾ। ਅੱਜ ਦੀ ਘੜੀ ਦੇ ਵਿੱਚ 22 ਤੋਂ ਵੀ ਸਾਡੇ ਇੱਥੇ ਜੱਜ ਹੈ ਜਿਹੜੇ ਉਹ ਸਿਰਫ 18,000 ਆ। ਹੁਣ ਇਲਾਹਾਬਾਦ ਹਾਈ ਕੋਰਟ ਹੈ ਜਿਹੜੀ ਉਹ ਮੁਲਕ ਦੀ ਸਭ ਤੋਂ ਵੱਡੀ ਹਾਈ ਕੋਰਟ ਆ, ਉਹਦੇ 'ਚ ਇਸ ਸਮੇਂ ਜੱਜਾਂ ਦੀ ਗਿਣਤੀ ਜਿਹੜੀ ਚਾਹੀਦੀ ਹੈ ਉਹ 160 ਆ, ਪਰ ਉੱਥੇ ਮੌਜੂਦ ਕਿੰਨੇ ਆ? ਉਹ ਜੱਜ ਮੌਜੂਦ ਆ 77 ਕੰਮ ਰੇੜੀ ਫਿਰਦੇ ਆ। ਦੂਸਰੀ ਸਭ ਤੋਂ ਵੱਡੀ ਹਾਈ ਕੋਰਟ ਆ ਮੁੰਬਈ ਹਾਈ ਕੋਰਟ, ਉਹਦੇ ਵਿੱਚ ਜੱਜ ਜਿਹੜੇ ਚਾਹੀਦੇ ਉਹ 94 ਚਾਹੀਦੇ ਆ, ਪਰ ਉੱਥੇ 62 ਦੇ ਨਾਲ ਬੁੱਤਾ ਸਾਰਿਆ ਜਾ ਰਿਹਾ। ਤੀਜੀ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਹਾਈ ਕੋਰਟ ਆ ਉਹ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜਿਹੜੀ ਨਾਲ ਚੰਡੀਗੜ੍ਹ ਵੀ ਵੇਖਦੀ ਹੈ। ਇੱਥੇ ਕੁੱਲ ਜੱਜਾਂ ਦੀ ਜਿਹੜੀ ਨਿਯੁਕਤੀ ਹੋਣੀ ਚਾਹੀਦੀ ਹੈ ਉਹ 85 ਚਾਹੀਦੀ ਹੈ, ਪਰ ਕੰਮ ਕਿੰਨਾ ਸਾਰ ਰਹੇ ਆ? 46 ਦੇ ਨਾਲ ਸਾਰੀਆਂ ਅਦਾਲਤਾਂ ਇੱਥੇ ਹਾਈ ਕੋਰਟ ਦੇ ਵਿੱਚ 46 ਜੱਜਾਂ ਦੇ ਨਾਲ ਕੰਮ ਸਾਰਦੀਆਂ ਪਈਆਂ। ਸੋ ਇੰਨੀ ਵੱਡੀ ਗਿਣਤੀ ਦੀ ਜਿਹੜੀ ਘਾਟ ਹੈ ਜੱਜਾਂ ਦੀ ਜੁਡੀਸ਼ਰੀ ਦੇ ਵਿੱਚ ਭਾਰਤ ਦੇ,
ਉਹ ਸਾਰੇ ਪੁਆੜਿਆਂ ਦੀ ਜੜ ਬਣ ਰਹੀ ਹੈ। ਇਸ ਜੜ ਨੂੰ ਫੜਨ ਦੀ ਜ਼ਰੂਰਤ ਆ। ਪਰ ਜਿਹੜੀ ਕੇਂਦਰ ਸਰਕਾਰ ਮਨਸ਼ਾ ਦੇ ਨਾਲ ਚੱਲ ਰਹੀ ਹੈ ਕਿ ਆਪਣੀ ਇੱਕ ਲੌਬੀ ਜੁਡੀਸ਼ਰੀ ਦੇ ਵਿੱਚ, ਖਾਸ ਤੌਰ ਤੇ ਜਿਹੜੀ ਉੱਚ ਪੱਧਰ ਦੀ ਜੁਡੀਸ਼ਰੀ ਆ, ਉਹਦੇ ਵਿੱਚ ਆਪਣੀ ਇੱਕ ਲੌਬੀ ਸਥਾਪਿਤ ਕਰਨ ਲਈ ਜਿਹੜੇ ਇਹ ਹੱਥ ਕੰਡੇ ਅਪਣਾ ਰਹੀ ਹੈ, ਉਹ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੋਕਾਂ ਨੂੰ ਇਨਸਾਫ ਦੇਣ ਲਈ ਸੰਜੀਦਾ ਨਹੀਂ, ਇਹ ਲੋਕਾਂ ਤੋਂ ਇਨਸਾਫ ਖੋਹਣ ਲਈ ਜ਼ਿਆਦਾ ਸੰਜੀਦਾ ਨਹੀਂ। ਜੀ ਠੀਕ ਹੈ ਜੀ। ਅਤੇ ਜਿਹੜੀ ਅਗਲੀ ਖਬਰ ਹੈਗੀ ਹੈ ਜੀ, ਕਾਫੀ ਜਿਹੜੀ ਜੀ ਗੁਮਸਾਨ ਹੈਗੀ ਹੈ ਕਿ ਉਸ ਬਾਰੇ ਗੱਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਮੀਤ ਸਿੰਘ, ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਕੁਝ ਦਿਨ ਪਹਿਲਾਂ ਜਿਸ ਦੀ ਮੌਤ ਹੋਈ ਸੀ, ਉਸ ਮਾਮਲੇ ਦੇ ਵਿੱਚ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਹੈ ਅਤੇ ਕੀ ਕੁਛ ਕਿਹਾ ਜੀ? ਅਸਲ 'ਚ ਨਰਿੰਦਰ ਮੋਦੀ ਦੇ ਕੋਲ ਹੋਰ ਕੋਈ ਵੀ ਨਟੰਕੀ ਤੋਂ ਬਗੈਰ ਕੁਛ ਵੀ ਨਹੀਂ ਬਚਿਆ। ਵੈਸੇ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਇਹਨੇ ਮਨਮੀਤ ਦੇ ਮਾਮਲੇ 'ਚ ਫੋਨ ਕੀਤਾ ਹੈ, ਉਹ ਇਹਦਾ ਇਖਲਾਕੀ ਫਰਜ਼ ਵੀ ਬਣਦਾ, ਪ੍ਰਧਾਨ ਮੰਤਰੀ ਦੇ ਤੌਰ ਤੇ ਫਰਜ਼ ਬਣਦਾ। ਜੇ ਇਹ ਨਹੀਂ ਕਰੇਗਾ ਤੇ ਹੋਰ ਕੌਣ ਕਰੇਗਾ? ਬਿਲਕੁਲ ਜੀ। ਉਹ ਭਾਰਤ ਦਾ ਜੇ ਪ੍ਰਧਾਨ ਮੰਤਰੀ ਆਪਣੇ ਸ਼ਹਿਰੀਆਂ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਨਹੀਂ ਰੱਖੇਗਾ ਤੇ ਕੌਣ ਰੱਖੇਗਾ? ਵੈਸੇ ਰੱਖਦੇ ਨਹੀਂ ਆਮ ਤੌਰ ਤੇ, ਪਰ ਇਹ ਜ਼ਰੂਰਤ ਇਸ ਕਰਕੇ ਸੀ ਕਿਉਂਕਿ ਮਨਮੀਤ ਇਸ ਸਮੇਂ ਜੇ ਦੇਖੀਏ ਕਿ ਮਨਮੀਤ ਪੰਜਾਬੀ ਭਾਈਚਾਰੇ ਦਾ ਇੱਕ ਹੀਰੋ ਬਣ ਕੇ ਉੱਭਰਿਆ। ਬੇਸ਼ੱਕ ਉਹਦੀ ਮੌਤ ਤੋਂ ਬਾਅਦ ਉਹਦਾ ਨਾਂ ਬਹੁਤ ਸਾਰੇ ਲੋਕਾਂ ਨੇ ਸੁਣਿਆ, ਪਰ ਅੱਜ ਦੀ ਘੜੀ ਉਹ ਲੋਕਾਂ ਦੇ ਦਿਲਾਂ ਦਾ ਹੀਰੋ ਹੈ ਕਿਉਂਕਿ ਉਹਦਾ ਜੋ ਉੱਥੇ ਅਕਸ ਸੀ, ਉਹ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਅੰਦਰ, ਉਸ ਅਕਸ ਨੇ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਹਮਦਰਦੀ ਦੀ ਇੱਕ ਲਹਿਰ ਛੇੜ ਦਿੱਤੀ। ਉਸੇ ਲਹਿਰ ਦਾ ਅਸਰ ਇਹ ਹੋਇਆ ਕਿਉਂਕਿ ਇਹਨਾਂ ਨੇ ਪੰਜਾਬ 'ਚ ਗਾਂ ਵੋਟਾਂ ਮੰਗਣ ਆਉਣੀਆਂ, ਇਸੇ ਕਰਕੇ ਮਨਮੀਤ ਦਾ ਇਹਨੂੰ ਹੇਜ ਜਾਗਿਆ, ਅਫਸੋਸ ਜਾਗਿਆ। ਇਹਨੇ ਫੋਨ ਕਰਕੇ ਕੀਤਾ, ਚੰਗੀ ਗੱਲ ਆ, ਪਰ ਇਸ ਤਰ੍ਹਾਂ ਦੇ ਕੰਮ ਇਹ ਬਹੁਤ ਸਾਰੇ ਕਰਦਾ ਪਿਆ। ਕੱਲ ਦੀਵਾਲੀ ਮਨਾਉਣ ਗਿਆ, ਚਲੋ ਉੱਥੇ ਮਾਨਾ ਪਿੰਡ ਆ, ਜਿਹੜਾ ਚੀਨ ਦੀ ਹੱਦ ਤੇ ਆਖਰੀ ਪਿੰਡ ਆ, ਉੱਥੇ ਜਵਾਕਾਂ ਲਈ ਟੋਫੀਆਂ ਲੈ ਗਿਆ। ਆਪ ਪਤਾ ਨਹੀਂ ਟੋਫੀਆਂ ਨਾਲ ਸਾਰ ਲੈਂਦੇ ਹੋਣੇ ਕਿ ਨਹੀਂ ਸਾਰ ਲੈਂਦੇ ਹੋਣੇ, ਉਹਨਾਂ ਜਵਾਕਾਂ ਲਈ ਟੋਫੀਆਂ ਲੈ ਕੇ ਗਿਆ, ਤੂੰ ਚਾਕਲੇਟ ਹੀ ਲੈ ਜਾ, ਪਰ ਚਲੋ ਕੁਛ ਨਾ ਕੁਛ ਲੈ ਕੇ ਗਿਆ। ਦੁਸਹਿਰੇ ਦੇ ਵਿੱਚ ਜਦੋਂ ਅਸੀਂ ਦੇਖਿਆ ਸੀ, ਇਹ ਲਖਨਊ ਚਲੇ ਗਏ, ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਦਿੱਤੇ। ਕੁੱਲ ਮਿਲਾ ਕੇ ਜੇ ਦੇਖੀਏ ਕਿ ਹੋਰ ਕੁਛ ਨਹੀਂ ਹੈ ਇਹਨਾਂ ਦੇ ਕੋਲੇ। ਜੇ ਇਹ ਕਹਿ ਦੇਣ ਕਿ ਅਸੀਂ ਬਹੁਤ ਸਾਰਾ ਕੰਮ ਕੀਤਾ, ਬਹੁਤ ਸਾਰੇ ਕੰਮਾਂ ਦੇ ਵਿੱਚੋਂ ਇਹ ਗਿਣਾ ਸਕਦੇ ਆ ਕਿ ਜਿਹੜੀ ਵਿਸ਼ਵ ਬੈਂਕ ਦੀ ਦਰਜਾਬੰਦੀ ਜਾਰੀ ਹੋਈ ਉਦਯੋਗਾਂ ਲਈ, ਉਹਦੇ ਵਿੱਚ ਇਹ 130ਵੇਂ ਪਾਏਦਾਨ ਤੇ ਖੜੇ ਆ। ਭੁੱਖਮਰੀ ਦੀ ਜੇ ਸੂਚੀ ਜਾਰੀ ਹੋਈ, ਉਹਦੇ 'ਚ ਇਹ 97ਵੇਂ ਨੰਬਰ ਤੇ ਖੜੇ ਆ। ਜੇ ਨੌਕਰੀਆਂ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਇਸ ਸਮੇਂ ਸਭ ਤੋਂ ਜਲਦੀ ਨੌਕਰੀਆਂ ਖਤਮ ਹੋ ਰਹੀਆਂ, ਰੋਜ਼ਾਨਾ 550 ਨੌਕਰੀ ਜਿਹੜੀ ਖਤਮ ਹੋ ਰਹੀ ਹੈ। ਇਹ ਵਿਕਾਸ ਦਾ ਤੇ ਏਜੰਡਾ ਲੈ ਕੇ ਲੋਕਾਂ 'ਚ ਜਾ ਹੀ ਨਹੀਂ ਸਕਦੇ ਕਿਉਂਕਿ ਕਰੋੜਾਂ ਜਿਹੜੇ ਲੋਕ ਆ ਉਹ ਅੱਜ ਵੀ ਭੁੱਖ ਮਰੇ ਸੀ, ਕੱਲ ਵੀ ਭੁੱਖ ਮਰੇ ਸੀ, ਇਹਨਾਂ ਨੇ ਕੱਖ ਨਹੀਂ ਬਦਲਿਆ। ਬਸ ਇਹੋ ਜਿਹੀਆਂ ਚੀਜ਼ਾਂ ਨੇ, ਇਹੋ ਜਿਹੇ ਪ੍ਰੋਪੇਗੰਡੇ ਨੇ, ਕਦੇ ਰਾਸ਼ਟਰੀ ਭਗਤੀ ਵਾਲੀ ਜਿਹੜੀ ਉਹ ਬੀਨ ਵਜਾ ਲਈ, ਕਦੇ ਇਸ ਤਰ੍ਹਾਂ ਦੀ ਭਾਈਚਾਰਕ ਹਮਦਰਦੀ ਜਤਾਉਣ ਦੀ ਕੋਸ਼ਿਸ਼ ਕਰ ਲਈ। ਪਰ ਦੇਖੋ, ਜੇਕਰ ਸੱਚੀਓ ਇਹਨਾਂ ਦੇ ਦਿਲਾਂ ਦੇ ਵਿੱਚ ਆਪਣੇ ਨਾਗਰਿਕਾਂ ਪ੍ਰਤੀ ਸਨੇਹ ਹੋਵੇ, ਦਰਦ ਹੋਵੇ, ਤੇ ਸਾਡੇ ਪੰਜਾਬ ਦਾ ਮਨਮੀਤ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਮੁੰਡਾ ਮਰਿਆ, ਸੰਦੀਪ, ਉਹ 2 ਮਹੀਨੇ ਪਹਿਲਾਂ ਮਹਿਜ਼ ਅਮਰੀਕਾ ਦੇ ਵਿੱਚ ਗਿਆ ਸੀ, ਸਟੋਰ 'ਚ ਲਟੇਰਾ ਆ ਗਿਆ, ਉਹਦੇ ਨਾਲ ਲੜਦਿਆਂ ਉਹ ਮੁੰਡਾ ਜਿਹੜਾ ਮਾਰਿਆ ਗਿਆ। ਉਸ ਮੁੰਡੇ ਦੀ ਡੈੱਡ ਬੋਡੀ ਉੱਥੇ ਹੀ ਪਈ ਹੈ USA ਦੇ ਵਿੱਚ। ਉਹਨੂੰ ਲਿਆਉਣ ਲਈ 20 ਲੱਖ ਰੁਪਏ ਦਾ ਖਰਚਾ ਆਉਣਾ ਹੈ ਕਿਉਂਕਿ ਘਰਦਿਆਂ ਨੇ ਤਾਂ ਸਾਰਾ ਜਿਹੜਾ ਜਮ੍ਹਾਂ ਪੂੰਜੀ ਸੀ ਉਹ ਇੱਧਰ ਰੋੜ ਦਿੱਤਾ ਉਹਨੂੰ ਭੇਜਣ ਦੇ ਵਿੱਚ। ਉਹਨਾਂ ਦੇ ਕੋਲ ਕੋਈ ਇੰਤਜ਼ਾਮ ਨਹੀਂ ਹੋ ਰਿਹਾ, ਉਹ ਰੋਣ ਡਏ ਆ। ਜੇ ਇਹਨਾਂ ਨੇ ਬਾਂਹ ਫੜਨੀ ਹੁੰਦੀ, ਜੇ ਸੱਚਮੁੱਚ ਹੀ ਇਹ ਇੱਕ ਸਾਰ ਨਿਗਾਹ ਦੇ ਨਾਲ ਆਪਣੇ ਨਾਗਰਿਕਾਂ ਨੂੰ ਵੇਖਦੇ ਹੁੰਦੇ ਤੇ ਕੀ ਗੱਲ ਸੰਦੀਪ ਵੇਰੀ ਇਹਨਾਂ ਦੇ ਟੈਲੀਫੋਨ ਦੇ ਵਿੱਚ ਰੀਚਾਰਜ ਵਾਲਾ ਕੂਪਨ ਮੁੱਕਾ ਸੀ, ਉਦੋਂ ਨਹੀਂ ਸੀ ਫੋਨ ਕਰ ਸਕਦੇ ਉੱਥੇ ਕਿ ਭਾਈ ਉਹਦੀ ਡੈੱਡ ਬੋਡੀ ਭਾਰਤ ਭੇਜਣ ਦਾ ਤੁਸੀਂ ਆਪ ਪ੍ਰਬੰਧ ਕਰੋ? ਉਹ ਐਮਬੈਸੀ ਨੂੰ ਨਹੀਂ ਸੀ ਹੁਕਮ ਦੇ ਸਕਦੇ? ਜੀ ਠੀਕ ਹੈ ਮਿੰਟੂ ਜੀ। ਤੇ ਸੁਣਿਆ ਕਿ ਡੇਰਾ ਮੁਖੀ ਨੇ ਹੁਣ ਪਾਕਿਸਤਾਨੀ ਕਲਾਕਾਰਾਂ ਵਾਲੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਬॉयਕਾਟ ਕਰਨ ਨੂੰ ਕਿਹਾ ਆ। ਇਹ ਡੇਰਾ ਮੁਖੀ ਨਹੀਂ, ਇਹ ਡਰਾਮਾ ਮੁਖੀ ਜ਼ਿਆਦਾ ਆ। ਇਹਦਾ ਕੰਮ ਡਰਾਮੇ ਕਰਨ ਦੇ ਜ਼ਿਆਦੇ ਆ। ਇਹ ਡੇਰਾ ਮੁਖੀ ਤੇ ਵੈਸੇ ਜਿਹੜੇ ਹੁੰਦੇ ਆ ਉਹ ਤੇ ਬਹੁਤ ਚੰਗੇ ਕੰਮ ਕਰਦੇ, ਤੇ ਇਹਦੇ ਤੇ ਤਾਂ ਕਈ ਇਹੋ ਜਿਹੇ ਮਾਮਲੇ ਚੱਲਦੇ ਆ ਜਿਨ੍ਹਾਂ ਨੂੰ ਸੁਣ ਕੇ ਬੰਦਾ ਕੰਬ ਜਾਂਦਾ। ਬਲਾਤਕਾਰ ਦਾ ਵੀ ਕੇਸ ਇਹ ਡੇਰਾ ਮੁਖੀ ਤੇ ਚੱਲੀ ਜਾਂਦਾ, ਨਿਪੁੰਸਕ ਬਣਾਉਣ ਦਾ ਕੇਸ ਵੀ ਇਹਦੇ ਤੇ ਚੱਲੀ ਜਾਂਦਾ, ਕਤਲ ਦਾ ਕੇਸ ਵੀ ਇਹਦੇ ਤੇ ਚੱਲੀ ਜਾਂਦਾ, ਪਰ ਲੋਕੀ ਫਿਰ ਵੀ ਡੇਰਾ ਮੁਖੀ ਆਖੀ ਜਾਂਦੇ ਹੈ। ਵਾਕਈ
ਇਹ ਡੇਰਾ ਮੁਖੀ ਘੱਟ ਤੇ ਡਰਾਮਾ ਮੁਖੀ ਜ਼ਿਆਦਾ ਹੈ, ਜਿਹੜਾ ਹਰੇਕ ਮੱਸਿਆ ਬਦਨਾਮੀ ਵੀ ਖੱਟ ਲੈਂਦਾ ਤੇ ਨਾਲ ਖੱਟੀ ਵੀ ਖੱਟੀ ਜਾਂਦਾ। ਸੌਦਾ ਉਂਝ ਕਹਿੰਦਾ ਕਿ ਸੱਚਾ ਸੌਦਾ ਵੇਚਦਾ, ਨਾਲ ਵੋਟਾਂ ਦਾ ਵੀ ਸੌਦਾ ਕਰੀ ਜਾਂਦਾ ਹੈ। ਜੇ ਕਾਂਗਰਸ ਆ ਜਾਂਦੀ ਹੈ ਤੇ ਫਿਰ ਇਹਦਾ ਕੁੜਮਾ ਜਿਹੜਾ ਕਾਂਗਰਸੀ ਉਹਨੂੰ ਅੱਗੇ ਲਾ ਕੇ ਉਧਰ ਨੂੰ ਹੋ ਤੁਰਦਾ। ਜੇ ਇਹ ਆ ਜਾਂਦੇ ਤੇ ਮੁੜ ਕੇ ਇਹੋ ਜਿਹੇ ਰਾਗ ਅਲਾਪਣੇ ਸ਼ੁਰੂ ਕਰ ਦਿੰਦਾ। ਇਹ ਨਾ ਤੇ ਆਪਣੇ ਆਪ ਨੂੰ ਅਧਿਆਤਮਕ ਗੁਰੂਆਂ ਦੀ ਕਤਾਰ 'ਚ ਖੜਾ ਕਰਦਾ ਪਿਆ, ਕਿਉਂਕਿ ਉਧਰ ਤੇ ਬਹੁਤ ਸਾਰੇ ਕਹਿ ਲਈਏ ਇਹਦੇ ਤੇ ਦਾਮਨ ਤੇ ਜਿਹੜੇ ਦਾਗ ਲੱਗੇ ਆ, ਉਧਰ ਤੇ ਖੜਾ ਕਰ ਹੀ ਨਹੀਂ ਸਕਦਾ। ਨਾ ਹੀ ਆਪਣੇ ਆਪ ਨੂੰ ਕਲਾਕਾਰਾਂ ਦੀ ਕਤਾਰ 'ਚ ਖੜਾ ਕਰ ਪਾ ਰਿਹਾ, ਕਿਉਂਕਿ ਕਲਾਕਾਰ ਵੀ ਜਿਹੜੇ ਮਹਾਂਪੁਰਸ਼ਾਂ ਤੋਂ ਘੱਟ ਨਹੀਂ ਹੁੰਦੇ। ਜਿਹੜੇ ਜੈਨੂਅਨ ਕਲਾਕਾਰ ਆ, ਅਸਲੀ ਕਲਾਕਾਰ ਆ, ਉਹ ਵੀ ਰਿਸ਼ੀਆਂ ਤੋਂ ਘੱਟ ਨਹੀਂ। ਪਰ ਕਿਉਂਕਿ ਨਾ ਉਧਰ ਤੇ ਨਾ ਉਧਰ ਇਹ ਡੇਰਾ ਮੁਖੀ ਕਿਤੇ ਵੀ ਨਹੀਂ ਖੜਦਾ ਨਜ਼ਰ ਆਉਂਦਾ। ਜੇ ਦੋਹਾਂ ਪਾਸਿਆਂ ਚੋਂ ਇੱਕ ਪਾਸੇ ਵੀ ਖੜੇ ਤੇ ਇਹ ਫਿਰ ਇਹ ਦੂਰੀਆਂ ਵਧਾਉਣ ਵਾਲਾ ਕੰਮ ਨਾ ਕਰੇ, ਇਹ ਕਮਾਈ ਵਾਲੇ ਪਾਸੇ ਨਾ ਜਾਵੇ। ਹੁਣ ਇਹਦਾ ਸਿੱਧੇ ਤੌਰ ਤੇ ਕਹਿਣਾ ਇਹ ਹੈ, ਕਿਉਂਕਿ ਇਹਦੀ ਵੀ ਇੱਕ ਫਿਲਮ ਆਈ ਹੈ, ਪਤਾ ਨਹੀਂ ਤੀਜੀ ਹੈ ਕਿ ਚੌਥੀ ਹੈ, ਆ ਜਿਹੜੀ ਲਾਇਨ ਹਾਰਟ ਜਿਹੜਾ ਸ਼ੇਰ ਦਿਲ ਬਣ ਕੇ ਆਇਆ, ਉਹ ਫਿਲਮ ਵੀ ਆ ਰਹੀ ਹੈ। ਉਹਨੂੰ ਫਿਲਮ ਨੂੰ ਵੇਖਣ ਕਿੰਨੇ ਜਾਣਾ? ਸਿਰਫ ਤੇ ਸਿਰਫ ਇਹਦੀ ਫਿਲਮ ਵੇਖਣ ਜਾਂਦੇ ਡੇਰਾ ਪ੍ਰੇਮੀ, ਦੂਜਾ ਹੋਰ ਕੋਈ ਨਹੀਂ ਜਾਂਦਾ। ਕੋਈ ਵੀ 3 ਘੰਟੇ ਜਿਹੜੇ ਬਰਬਾਦ ਕਰਨ ਦੀ ਗਲਤੀ ਨਹੀਂ ਕਰਦਾ। ਇਹ ਹੁਣ ਆਪਦੀ ਫਿਲਮ ਜਿਹੜੀ ਹੈ ਉਹਨੂੰ ਮਾੜੀ ਮੋਟੀ ਤਵੱਜੋ ਦਿਵਾਉਣ ਲਈ ਇਹ ਕਹਿੰਦੇ ਆ ਕਿ ਜੀ ਜਿਹੜੇ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਕੰਮ ਕਰਦੇ ਆ, ਮੇਰੇ ਪੈਰੋਕਾਰ ਉਹ ਫਿਲਮ ਨਾ ਵੇਖਣ ਜਾਣ। ਇੱਕ ਤੇਰੇ ਪੈਰੋਕਾਰ ਆ ਜਿਹੜੇ, ਉਹ ਤੇਰੀ ਫਿਲਮ ਵੇਖ ਲੈਣ, ਇੰਨਾ ਥੋੜ੍ਹਾ ਉਹਨਾਂ ਨੂੰ ਦੂਜੀ ਫਿਲਮ ਵੇਖਣ ਨਹੀਂ। ਉਹਨਾਂ ਕਾਹਦੇ ਲਈ? ਜਿਹੜਾ ਦੂਜੀ ਫਿਲਮ ਵੇਖਣ ਜੋਗਾ ਹੋਵੇ ਤੇ ਤੁਹਾਡੇ ਮਗਰ ਹੀ ਤੁਰਿਆ ਫਿਰੇ। ਸੋ ਇਹਨਾਂ ਦੀ ਫਿਲਮ ਹੈ ਜਿਹੜੀ, ਉਹ ਹੁਣ ਕੋਈ ਵਹਿੰਦਾ ਨਹੀਂ ਗਾ, ਆਪਣੀ ਫਿਲਮ ਨੂੰ ਤਵੱਜੋ ਦੇ ਲਈ ਇਹੋ ਜਿਹੀਆਂ ਗੱਲਾਂ ਕਰਦਾ ਫਿਰਦਾ। ਪਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਜੇ ਇਹ ਸੱਚੇ ਅਧਿਆਤਮਿਕ ਗੁਰੂ ਹੋਣ ਜਾਂ ਸੱਚੇ ਕਲਾਕਾਰ ਹੋਣ, ਤੇ ਦੋਹਾਂ ਮੁਲਕਾਂ ਦੇ ਵਿੱਚ ਇਹ ਜਿਹੜਾ ਪਾਟਕ ਪਿਆ ਹੈ, ਇਹਨੂੰ ਮਿਟਾਉਣ ਦੀ ਕੋਸ਼ਿਸ਼ ਕਰਨ। ਕਿਉਂਕਿ ਕਲਾਕਾਰ ਜਾਂ ਅਧਿਆਤਮਿਕ ਧਾਰਮਿਕ ਆਗੂ ਇਹ ਉਹ ਲੋਕ ਹੁੰਦੇ ਆ ਜਿਹੜੇ ਰਿਸ਼ਤਿਆਂ ਤੇ ਜੰਮੀ ਬਰਫ਼ ਨੂੰ ਪਿਘਲਾ ਕੇ ਗੰਗਾ ਕੱਢ ਦਿੰਦੇ ਆ। ਪਰ ਸਾਡੇ ਦੋਵੇਂ ਪਾਸੇ ਇਹੋ ਜਿਹੇ ਲੋਕ ਆ ਜਿਹੜੇ ਆਪੋ ਆਪਣੇ ਹਿੱਤ ਪਾਲਦੇ ਪਏ ਆ। ਉਹਨਾਂ ਦੇ ਵਿੱਚੋਂ ਇੱਕ ਡੇਰਾ ਮੁਖੀ ਵੀ ਹੈ, ਜਿਹਨੂੰ ਡਰਾਮਾ ਮੁਖੀ ਵੀ ਕਹਿ ਸਕਦੇ ਆ। ਜੀ ਠੀਕ ਹੈ ਮਿੰਟੂ ਜੀ। ਅਤੇ ਅਗਲੀ ਖਬਰ ਹੈਗੀ ਹੈ ਜੀ ਕਿ ਭਾਰਤ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪੱਤਰਕਾਰਾਂ 'ਚ ਨਿਘਾਰ ਹੋਇਆ ਜੀ। ਕਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਪਈਆਂ ਜਿਹਦੇ ਆਧਾਰ ਤੇ ਸਾਨੂੰ ਇਹ ਆਖਣਾ ਪੈ ਰਿਹਾ ਕਿ ਇਸ ਸਮੇਂ ਪੱਤਰਕਾਰਤਾ ਹੀ ਨਹੀਂ, ਜਿਹੜੀ ਸਾਡੀ ਕਹਿ ਲਈਏ ਸੱਭਿਆਚਾਰਕ ਸਰਗਰਮੀ ਹੁੰਦੀ ਹੈ ਕਿਸੇ ਵੀ ਮੁਲਕ ਦੀ, ਕਿਸੇ ਵੀ ਕੌਮ ਦੀ, ਉਹ ਵੀ ਪ੍ਰਭਾਵਿਤ ਹੋਣ ਡਈ ਹੈ। ਇਪਟਾ ਦੇ ਵਿੱਚ ਤੁਸੀਂ ਵੇਖਿਆ ਹੋਣਾ, ਪਿਛਲੀ ਵਾਰੀ ਅਸੀਂ ਦੇਖਿਆ ਸੀਗਾ ਥੋੜ੍ਹੇ ਹਫ਼ਤੇ ਪਹਿਲਾਂ ਹੀ ਇਪਟਾ ਦਾ ਸਮਾਗਮ ਸੀ ਮੱਧ ਪ੍ਰਦੇਸ਼ ਦੇ ਵਿੱਚ। ਉੱਥੇ ਪਹਿਲੇ ਦਿਨ ਸਮਾਗਮ ਹੋਣ ਹੀ ਨਹੀਂ ਦਿੱਤਾ। ਇਹ ਖਾਕੀ ਨਿਕਰਾਂ ਵਾਲੇ ਜਿਹੜੇ ਚੱਲ ਪਹੁੰਚ ਗਏ ਉੱਥੇ, ਇਹਨਾਂ ਨੇ ਖੂਬ ਹੰਗਾਮਾ ਕੀਤਾ। ਇਪਟਾ ਦਾ ਸਮਾਗਮ ਸ਼ੁਰੂ ਨਹੀਂ ਹੋਇਆ। ਦੂਜੇ ਦਿਨ ਉਹਨਾਂ ਨੇ ਫਿਰ ਸ਼ੁਰੂ ਕੀਤਾ, ਫਿਰ ਸਟੇਜ ਤੇ ਪਹੁੰਚ ਗਏ, ਫਿਰ ਉਹਨਾਂ ਨੇ ਚੰਗੇ ਖੁੱਲ੍ਹ ਕੇ ਉੱਥੋਂ ਤੁਰੇ ਸਨ। ਇੱਥੋਂ ਤੱਕ ਕਿ ਇੱਕ ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਨੇ ਬੰਗਲੌਰ ਦੇ ਵਿੱਚ ਪ੍ਰੋਗਰਾਮ ਕੀਤਾ ਸੀਗਾ, ਐਮਨੈਸਟੀ ਜਿਹਨੂੰ ਕਹਿ ਦਿੰਦੇ ਆਪਾਂ, ਕਸ਼ਮੀਰ ਬਾਰੇ ਸਮਾਗਮ ਰੱਖਿਆ ਸੀ। ਤੇ ਉਸ ਮਨੁੱਖਤਾ ਪੱਖੀ ਜਿਹੜੀ ਨਿਗਾਹ ਰੱਖਦੀ ਹੈ ਜਥੇਬੰਦੀ, ਉਹਦੇ ਤੇ ਦੇਸ਼ ਧਰੋਹ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਸੀ। ਸੋ ਇਹ ਮਾਰ ਸਰਬ ਪੱਖੀ ਪੈ ਰਹੀ ਹੈ, ਸੱਭਿਆਚਾਰ ਪੱਖੋਂ ਵੀ ਪੈ ਰਹੀ ਹੈ, ਪੱਤਰਕਾਰਤਾ ਪੱਖੋਂ ਵੀ ਪੈ ਰਹੀ ਹੈ, ਤੇ ਜੋ ਮਨੁੱਖੀ ਸੰਗਠਨ ਨੇ ਉਹਨਾਂ ਤੇ ਵੀ ਇਹੋ ਜਿਹੀਆਂ ਮਾਰਾਂ ਜਿਹੜੀਆਂ ਪੈਣ ਡਈਆਂ। ਪਰ ਇਹ ਜ਼ਿਆਦੀਆਂ ਮਾਰਾਂ ਤਿੱਖੀਆਂ ਉਦੋਂ ਹੋਈਆਂ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਹੋਂਦ 'ਚ ਆਈ ਹੈ। ਜੇ ਪੱਤਰਕਾਰਤਾ ਦੀ ਗੱਲ ਕਰੀਏ, NDTV ਇੱਕ ਬਹੁਤ ਵੱਡਾ ਚੈਨਲ ਆ ਜਿਹਨੂੰ ਕਿਹਾ ਜਾਂਦਾ ਕਿ ਇਹ ਇਸ ਸਮੇਂ ਜਿਹੜੇ ਚੈਨਲ ਰਾਜਸੀ ਦਬਾਅ ਤੋਂ ਮੁਕਤ ਨੇ ਉਹਨਾਂ ਦੇ ਵਿੱਚੋਂ ਸਿਰਮੌਰ ਆ। ਪਿਛਲੇ ਦਿਨੀ ਕੀ ਹੋਇਆ ਕਿ ਪੀ ਚਿਦੰਬਰਮ, ਜਿਹੜਾ ਕਿ 2 ਵਾਰੀ ਕੇਂਦਰੀ ਮੰਤਰੀ ਰਿਹਾ ਪਿਛਲੀ ਸਰਕਾਰ ਦੇ ਵਿੱਚ, UPA ਸਰਕਾਰ ਦੇ ਵਿੱਚ, ਉਹਦੇ ਨਾਲ ਇਹਨਾਂ ਨੇ ਇੱਕ ਇੰਟਰਵਿਊ ਕੀਤੀ। ਇੰਟਰਵਿਊ ਬਿਲਕੁਲ ਚੱਲਣ ਵਾਲੀ ਸੀ। ਇਹਨਾਂ ਨੇ ਉਹਦੇ ਜਿਹੜੇ ਦਿੰਦੇ ਹੁੰਦੇ ਆ ਪੈਚਸ ਦੇ ਵਿੱਚ ਐਡ, ਮਸ਼ਹੂਰੀਆਂ ਦਿੰਦੇ ਕਿ ਆਹ ਪ੍ਰੋਗਰਾਮ ਚੱਲੇਗਾ, ਆਹ ਚੱਲੇਗਾ, ਹੁਣ ਆਹ ਚੱਲੇਗਾ। ਉਹਦੇ ਵਿੱਚ ਇਹਨਾਂ ਨੇ ਉਹਦੇ ਰੇਜ਼ਰ ਵੀ ਵਿਖਾ ਦਿੱਤੇ, ਟ੍ਰੇਲਰ ਵੀ ਵਿਖਾ ਦਿੱਤੇ। ਪਰ ਐਨ ਮੌਕੇ ਤੇ ਉਹ ਇੰਟਰਵਿਊ ਜਿਹੜੀ ਮੁਲਤਵੀ ਕਰ ਦਿੱਤੀ ਗਈ, ਟਾਲ ਦਿੱਤੀ ਗਈ। ਕਿਹਾ ਇਹ ਗਿਆ ਕਿ ਜੀ ਇਹ ਕੌਮੀ ਸੁਰੱਖਿਆ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ ਹੈ। ਹੁਣ ਦੇਖੋ, ਜਿਹੜਾ 2 ਵਾਰੀ ਕੇਂਦਰ ਦਾ ਵਜ਼ੀਰ ਰਹਿ ਚੁੱਕਾ, ਏਡਾ ਚੋਟੀ ਦਾ ਨੇਤਾ ਹੈ ਕਿ ਉਹਨੂੰ ਇਹ ਨਹੀਂ ਪਤਾ ਕਿ ਸਾਡੀ ਕੌਮੀ ਸੁਰੱਖਿਆ ਜਿਹੜੀ ਉਹ ਕਿਹੜੀਆਂ ਗੱਲਾਂ 'ਚ
ਖਤਰੇ 'ਚ ਆ ਜਾਂਦੀ ਹੈ। ਉਹ ਇੰਨੀ ਕੁ ਸਮਝ, ਇੰਨੀ ਕੁ ਸੂਝ ਤੇ ਹਰੇਕ ਕੇਂਦਰੀ ਮੰਤਰੀ ਜਿਹੜਾ ਰਹਿ ਚੁੱਕਾ ਵਿਅਕਤੀ ਉਹ ਰੱਖੇਗਾ ਹੀ ਕਿ ਕੋਈ ਇਹੋ ਜਿਹੀ ਗੱਲ ਨਾ ਹੋਵੇ ਜਿਹਦੇ ਨਾਲ ਮੇਰੇ ਮੁਲਕ ਦਾ ਨੁਕਸਾਨ ਹੋਵੇ। ਪਰ ਉਹ ਮੁਲਾਕਾਤ ਹੁਣ ਕਿਹਦੇ ਦਬਾਅ ਦੇ ਵਿੱਚ ਆ ਕੇ ਜਿਹੜੀ ਮੁਲਤਵੀ ਕੀਤੀ ਗਈ ਉਹਦਾ ਪਤਾ ਨਹੀਂ ਲੱਗਿਆ। ਦੂਜੀ ਗੱਲ, ਇੱਕ ਰਸਾਲਾ ਹੈ ਇੰਗਲੈਂਡ ਦਾ, ਬਰਤਾਨੀਆ ਦਾ ਇਕਨੋਮਿਸਟ, ਉਹਨੇ ਸਾਫ਼ ਤੌਰ ਤੇ ਇਹ ਲਿਖ ਦਿੱਤਾ ਘਟਨਾਵਾਂ ਦਾ ਮੁਲਾਂਕਣ ਕਰਕੇ ਕਿ ਇਸ ਸਮੇਂ ਬੇਸ਼ੱਕ ਡੈਮੋਕ੍ਰੇਸੀ ਜਿਹੜੀ ਭਾਰਤ ਦੀ ਮਜ਼ਬੂਤ ਹੈ ਪਾਕਿਸਤਾਨ ਦੇ ਮੁਕਾਬਲੇ, ਪਰ ਗੱਲ ਪੱਤਰਕਾਰਤਾ ਤੇ ਜਦੋਂ ਆਉਂਦੀ ਹੈ ਤੇ ਇਹ ਕਹਿਣਾ ਪੈਂਦਾ ਹੈ ਕਿ ਇਸ ਸਮੇਂ ਮੌਜੂਦਾ ਦੌਰ ਦੇ ਵਿੱਚ ਭਾਰਤੀ ਮੀਡੀਆ ਪਾਕਿਸਤਾਨ ਦੇ ਮੁਕਾਬਲੇ ਕਾਇਰ ਹੈ। ਉਹ ਕਾਇਰ ਸ਼ਬਦ ਵਰਤ ਰਹੇ ਆ ਭਾਰਤ ਦੇ ਮੀਡੀਆ ਲਈ, ਤੇ ਕਿਤੇ ਨਾ ਕਿਤੇ ਸੱਚੇ ਵੀ ਆ। ਸੱਚੇ ਇਸ ਕਰਕੇ ਆ ਕਿ ਤੁਸੀਂ ਤੁਲਨਾ ਕਰ ਸਕਦੇ ਹੋ। ਆ ਥੋੜੇ ਦਿਨ ਪਿੱਛੇ ਮੈਂ ਤੁਹਾਨੂੰ ਲੈ ਚੱਲਦਾ, ਜਦੋਂ ਉੜੀ ਹਮਲੇ ਤੋਂ ਬਾਅਦ ਇਹ ਤਲਖੀਆਂ ਵਧੀਆਂ ਤੇ ਉਧਰੋਂ ਇੱਕ ਖਬਰ ਆਈ ਕਿ ਪਾਕਿਸਤਾਨੀ ਫੌਜ ਤੇ ਸਰਕਾਰ ਦੀ ਆਪਸ ਦੇ ਵਿੱਚ ਖੜਕੀ ਪਈ ਹੈ। ਉਹ ਜਿਹੜੇ ਪੱਤਰਕਾਰ ਨੇ ਖਬਰ ਬਾਹਰ ਕੱਢੀ ਸੀ, ਅਲਮੀਡਾ ਉਹਦਾ ਨਾਂ ਸੀ, ਅਲਮੀਡਾ ਦੇ ਬਾਹਰ ਜਾਣ ਤੇ ਉਹਨਾਂ ਨੇ ਪ੍ਰਤੀਬੰਧ ਲਾ ਦਿੱਤਾ, ਬੈਨ ਕਰ ਦਿੱਤਾ। ਪਰ ਉਸ ਬੈਨ ਦੇ ਖਿਲਾਫ ਪਾਕਿਸਤਾਨੀ ਮੀਡੀਆ ਨੇ ਜੰਗ ਛੇੜ ਦਿੱਤੀ। ਉਹਨਾਂ ਨੇ ਇਹੋ ਜਿਹੀਆਂ ਗੱਲਾਂ ਸੁਣਾਈਆਂ ਕਿ ਦੂਜੇ ਦਿਨ ਉਹ ਬੈਨ ਤੋੜਨਾ ਪਿਆ। ਜੇ ਇਧਰਲੇ ਪਾਸੇ ਆ ਜਾਈਏ ਤੇ ਇੱਥੇ ਤੁਸੀਂ ਆਪ ਵੇਖ ਲਓ, ਜੇ ਅਰਵਿੰਦ ਕੇਜਰੀਵਾਲ ਨੇ ਇੰਨਾ ਕਿਹਾ ਕਿ ਜੀ ਪਾਕਿਸਤਾਨ ਜਾਂ ਜਿਹੜਾ ਕੌਮਾਂਤਰੀ ਮੀਡੀਆ ਉਹਨੂੰ ਜਵਾਬ ਦੇ ਕੇ ਸੰਤੁਸ਼ਟ ਕਰਾਓ, ਤੇ ਸਾਰਾ ਮੀਡੀਆ ਉਹਦੇ ਪਿੱਛੇ ਟੁੱਟ ਕੇ ਪੈ ਗਿਆ। ਦਰਅਸਲ ਪਿਆ ਨਹੀਂ, ਉਹ ਪਾਇਆ ਗਿਆ, ਕਿਉਂਕਿ ਇੱਥੇ ਬਹੁਤ ਵੱਡੇ ਮੀਡੀਆ ਦੇ ਹਿੱਸੇ ਨੂੰ ਖਾਣਾ ਦਾਣਾ ਪਾਇਆ ਜਾਂਦਾ ਹੈ। ਇਸ ਕਰਕੇ ਉਹ ਜਿਹਦੇ ਮਰਜ਼ੀ ਮਗਰ ਪਾ ਦਿੰਦੇ ਆ, ਜਿਹਦੇ ਮਗਰੋਂ ਮਰਜ਼ੀ ਹਟਾ ਦਿੰਦੇ ਆ। ਇਹ ਜੋ ਕੁਝ ਚੱਲਦਾ ਪਿਆ, ਇਸੇ ਆਧਾਰ ਤੇ ਸਾਨੂੰ ਕਹਿਣਾ ਪੈਣ ਡਿਆ ਕਿ ਇਸ ਸਮੇਂ ਭਾਰਤੀ ਮੀਡੀਆ ਦਾ ਜਿਹੜਾ ਨਿਗਾਰ ਆ ਉਹ ਨਿਮਾਣਾ ਵੱਲ ਲਗਾਤਾਰ ਜਾਈ ਜਾਂਦਾ, ਲਗਾਤਾਰ ਜਾਈ ਜਾਂਦਾ। ਇਹ ਰੋਕੇਗਾ ਕਿੱਥੇ, ਇਹ ਸੋਚਣ ਵਾਲੀ ਗੱਲ ਆ। ਰੋਕੇਗਾ ਕੌਣ, ਇਹ ਸਾਨੂੰ ਵਿਚਾਰਨਾ ਪਵੇਗਾ। ਜੀ, ਤੇ ਪਤਾ ਲੱਗਿਆ ਕਿ ਕਮੇਟੀ ਦਫ਼ਤਰ ਤੋਂ ਚੰਦ ਕਦਮ ਦੂਰ ਰਹਿੰਦਾ ਹੈ ਅਨਰਥ। ਇਹ ਵਾਕਈ ਅਨਰਥ ਹੋਇਆ ਜਿਹੜੀ ਤੁਸੀਂ ਇਹ ਖਬਰ ਦੀ ਗੱਲ ਕਰਦੇ ਹੋ। ਇਹ ਕੱਲ ਜਦੋਂ ਬੰਦੀ ਛੋੜ ਦਿਹਾੜਾ ਮਨਾਇਆ ਜਾ ਰਿਹਾ ਸੀ, ਦੀਵਾਲੀ ਮਨਾਇਆ ਜਾ ਰਹੀ ਸੀ, ਬਹੁਤ ਰੌਣਕਾਂ ਸੀ ਉੱਥੇ, ਕਿਉਂਕਿ ਗਲਿਆਰਾ ਯੋਜਨਾ ਜਿਹੜੀ ਹੁਣ ਨੇਪਰੇ ਚੜੀ ਹੈ, ਉਸੇ ਯੋਜਨਾ ਦੇ ਵਿੱਚ ਇਹਨਾਂ ਨੇ ਨਾ ਸਕਰੀਨਾਂ ਲਾਈਆਂ ਹੋਈਆਂ ਨੇ, ਖਾਸ ਤੌਰ ਤੇ ਕੋਤਵਾਲੀ ਚੌਕ ਦੇ ਵਿੱਚ ਵੀ ਲੱਗੀ ਹੋਈ ਹੈ। ਉਹ ਸਕਰੀਨਾਂ ਕੀਰਤਨ ਰੇਲੇ ਕਰਦੀਆਂ ਨੇ, ਸਕਰੀਨ ਤੇ ਉਹ ਕੀਰਤਨ ਲਾਈਵ ਚੱਲਦਾ ਹੈ। ਉਹਨਾਂ ਸਕਰੀਨਾਂ ਦੇ ਵਿੱਚ ਜੋ ਕੱਲ ਇਹਨਾਂ ਨੇ ਵਧਾਈ ਸੁਨੇਹੇ ਦਿੱਤੇ, ਉਹਨਾਂ ਨੂੰ ਵੇਖ ਕੇ ਵਧਾਈ ਘੱਟ ਤੇ ਤਬਾਹੀ ਜ਼ਿਆਦਾ ਲੱਗਦੀ ਸੀ ਪੰਜਾਬੀ ਦੀ। ਉਹਦੇ ਵਿੱਚ ਲਿਖਿਆ ਸੀ ਜਿੱਥੇ ਕਿ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ, ਪਰ ਇਹਨਾਂ ਨੇ ਲਿਖਿਆ ਸੀ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਦੂਜੇ ਪਾਸੇ ਲਿਖਣਾ ਤੇ ਇਹ ਸੀ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਹੋਣ, ਤੇ ਲਿਖਿਆ ਸੀ ਭੰਡੀ ਚੋੜ ਦੀਆਂ ਲੱਖ ਲੱਖ ਵਾਧੀਆਂ ਹੋਣ। ਇਹੋ ਜਿਹੇ ਸੰਦੇਸ਼, ਇਹੋ ਜਿਹੇ ਪੰਜਾਬੀ ਦੇ ਕਤਲੇਆਮ ਉਸ ਸਕਰੀਨ ਤੇ ਵੇਖੇ ਗਿਆ ਕਿ ਜਿਹੜਾ ਵੀ ਵੇਖਦਾ ਸੀ ਉਹ ਦੰਗ ਰਹਿ ਜਾਂਦਾ ਸੀ ਤੇ ਮੋਬਾਈਲ 'ਚ ਉਹਨੂੰ ਕੈਪਚਰ ਕਰ ਲੈਂਦਾ ਸੀ ਕਿ ਇਹ ਦੁਰਲਭ ਨਜ਼ਾਰਾ ਹੋ ਸਕਦਾ ਹੈ ਅਤੀਤ ਦੇ ਵਿੱਚ ਤੇ ਬਹੁਤ ਵਾਰੀ ਵੇਖਿਆ ਜਾ ਸਕੇ, ਪਰ ਇਤਿਹਾਸ ਦੇ ਵਿੱਚ ਕਿਤੇ ਨਜ਼ਰ ਨਾ ਆਵੇ। ਇਹੋ ਜਿਹੀ ਦੁਰਦਸ਼ਾ ਕੀਤੀ ਹੋਈ ਸੀ ਇਹਨਾਂ ਨੇ ਪੰਜਾਬੀ ਬੋਲੀ ਦੀ ਕਿ ਵੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਸੀ। ਇਹ ਇਕੱਲੀ ਜੇ ਕਹੀਏ ਕਿ ਮਾਤ ਬੋਲੀ ਦੀ ਬੇਹੁਰਮਤੀ ਨਹੀਂ, ਜੇ ਧਾਰਮਿਕ ਪੱਖੋਂ ਵੀ ਲਈਏ ਤੇ ਬੰਦੀ ਛੋੜ ਨੂੰ ਭੰਡੀ ਚੋੜ ਕਹਿ ਰਹੇ ਆ, ਤੇ ਇਹ ਧਾਰਮਿਕ ਪੱਖੋਂ ਵੀ ਗਲਤ ਗੱਲ ਆ। ਪਰ ਇਹ ਵੱਖਰੀ ਗੱਲ ਆ ਕਿ ਜੇਕਰ ਆਮ ਆਦਮੀ ਪਾਰਟੀ ਲਈ ਮੈਨੀਫੈਸਟੋ ਤੇ ਫੋਟੋ ਲਾ ਲੈਂਦੇ ਦਰਬਾਰ ਸਾਹਿਬ ਦੀ, ਤੇ ਉਹ ਤੇ ਬਹੁਤ ਵੱਡੀ ਬੇਹੁਰਮਤੀ ਬਣ ਜਾਂਦੀ ਹੈ। ਤੇ ਆਪ ਇਹੋ ਜਿਹੀਆਂ ਬਹੁਤ ਤਕੜੀਆਂ ਗਲਤੀਆਂ ਕਰ ਦਿੰਦੇ ਆ। ਇੱਥੇ ਫਿਰ ਹਿਲਜੁਲ ਨਹੀਂ ਹੁੰਦੀ, ਕਿਉਂਕਿ ਉਹ ਅਕਾਲੀ ਦਲ ਦੇ ਵਿਰੋਧੀ ਹੈ, ਤੇ ਇੱਥੇ ਜੋ ਕੁਝ ਕੰਮ ਕਰੀ ਜਾਂਦੇ ਆ ਉਹ ਅਕਾਲੀ ਦਲ ਵਾਲੇ ਕਰਾਈ ਜਾਂਦੇ ਆ। ਕਿਉਂਕਿ ਇੱਥੇ ਦਾ ਜਿਹੜਾ ਪ੍ਰਧਾਨ ਹੈ ਕਮੇਟੀ ਦਾ, ਉਹਦਾ ਕੰਮ ਕੀ ਹੈ? ਉਹਦਾ ਕੰਮ ਇਹ ਹੈ ਕਿ ਜੇ ਕੋਈ ਅਕਾਲੀ ਦਲ ਦੇ ਪੱਖ 'ਚ ਗੱਲ ਕਰੇ, ਉਹ ਕਹਿ ਦਿੰਦਾ ਜੀ ਇਹਦਾ ਮੈਂ ਸਵਾਗਤ ਕਰਦਾ। ਜੇ ਕੋਈ ਵਿਰੋਧ 'ਚ ਕਹੇ ਤੇ ਉਹ ਕਹਿ ਦਿੰਦਾ ਮੈਂ ਇਹਦੀ ਨਿੰਦਾ ਕਰਦਾ। ਦੋ ਕੰਮਾਂ ਲਈ ਰੱਖਿਆ, ਜਾਂ ਤੇ ਸਵਾਗਤ ਕਰਦਾ ਹੈ ਜਾਂ ਨਿੰਦਿਆ ਕਰਦਾ ਹੈ। ਜੇ ਕੁਝ ਨਹੀਂ ਕਰਦਾ ਤੇ ਉਹ ਇੱਕ ਪ੍ਰਬੰਧ ਨਹੀਂ ਕਰਦਾ, ਉਹਦਾ ਬਾਕੀ ਘਰ-ਬਾਰ ਦਾ ਪ੍ਰਬੰਧ ਹੈ ਜਿਹੜਾ ਉਹ ਬਖੂਬੀ ਹੋਈ ਜਾਂਦਾ। ਸੋ ਇਸ ਘਟਨਾ ਲਈ, ਇਸ ਹਰਕਤ ਲਈ ਬਹੁਤ ਲੋਕਾਂ 'ਚ ਗੁੱਸਾ ਹੈ।
ਅੱਜ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋਈਆਂ, ਕੱਲ ਨੂੰ ਅਖਬਾਰਾਂ 'ਚ ਖਬਰਾਂ ਵੀ ਬਣ ਗਈਆਂ, ਸੁਰਖੀਆਂ ਵੀ ਬਣ ਗਈਆਂ। ਕੁੱਲ ਮਿਲਾ ਕੇ ਇਹਨਾਂ ਨੇ ਡੰਡ ਲਾਈ ਹੈ ਬਹੁਤ ਬੁਰੀ ਤਰ੍ਹਾਂ। ਹੁਣ ਜੇ ਕਮੇਟੀ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਤਾਂ ਸਕਰੀਨਾਂ ਦਾ ਜਿਹੜਾ ਠੇਕਾ ਸੀ ਉਹ ਪੁੜਾ ਦੇ ਕੋਲ ਆ। ਪੁੜਾ ਵਾਲਿਆਂ ਨੂੰ ਪੁੱਛਿਆ ਜੀ, ਉਹ ਕਹਿੰਦੇ ਜੀ ਸਾਡਾ ਕੰਪਨੀ ਨਾਲ ਐਗਰੀਮੈਂਟ ਹੋਇਆ ਸੀ, ਇੱਕ ਨਿੱਜੀ ਕੰਪਨੀ ਦੇ ਨਾਲ, ਤੇ ਹਾਲੇ ਗੱਲਬਾਤ ਹੈ ਜਿਹੜੀ ਉਹ ਰਸਮੀ ਚੱਲਦੀ ਪਈ ਸੀ, ਤੇ ਉਹਨਾਂ ਨੇ ਚੁੱਕ ਕੇ ਪ੍ਰਸਾਰਨ ਕਰ ਦਿੱਤਾ। ਆਪਣੇ ਪੱਧਰ ਤੇ ਉਹਨਾਂ ਨੇ ਵਧਾਈ ਸੁਨੇਹੇ ਲਾ ਦਿੱਤੇ ਸੀ। ਯਾਨੀ ਕੋਈ ਵੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ, ਜਦਕਿ ਜਿਹੜੀਆਂ ਇਹ ਸਕਰੀਨਾਂ ਚੱਲ ਰਹੀਆਂ ਸਨ, ਜਿਨ੍ਹਾਂ ਤੇ ਇਹ ਬੇਹੁਰਮਤੀ ਹੋ ਰਹੀ ਸੀ, ਮਾਂ ਬੋਲੀ ਦੀ ਵੀ ਤੇ ਧਾਰਮਿਕ ਆਸਥਾ ਦੀ ਵੀ, ਉਹ ਸਕਰੀਨ ਕਮੇਟੀ ਦੇ ਦਫ਼ਤਰ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ਤੇ ਸੀ, ਜਿੱਥੇ ਸਭ ਕੁਝ ਹੋ ਰਿਹਾ ਸੀ। ਪਰ ਅਫਸੋਸ ਦੀ ਗੱਲ, ਉੱਥੇ ਰੋਕਣਾ ਤਾਂ ਕਿਹਨੇ? ਅੱਜ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਪਰ ਜੇ ਇਸ ਤਰ੍ਹਾਂ ਸਭ ਕੁਝ ਚੱਲਦਾ ਰਿਹਾ ਤੇ ਬਹੁਤ ਵੱਡਾ ਨੁਕਸਾਨ ਹੈ, ਖਾਸ ਤੌਰ ਤੇ ਪੰਜਾਬੀ ਬੋਲੀ ਦਾ, ਸਿੱਖ ਕੌਮ ਦਾ ਹੋਏਗਾ। ਇਹਨਾਂ ਨੂੰ ਮਾੜੀ ਮੋਟੀ ਸਿਆਣਪ ਦੇਣ ਦੀ ਲੋੜ ਆ, ਪਰ ਹਾਲ ਦੀ ਘੜੀ ਦੇਗਾ ਕੌਣ? ਸਾਰੇ ਆਪੋ ਆਪਣੇ ਕੰਮਾਂ 'ਚ ਉਲਝੇ ਹੋਏ ਆ। ਜੀ ਮਿੰਟੂ ਜੀ, ਅੱਜ ਦੀ ਆਖਰੀ ਖਬਰ ਦੇ ਵੱਲ ਵੱਧਦੇ ਹਾਂ ਤੇ ਪਤਾ ਲੱਗਿਆ ਕਿ ਉਦਯੋਗਿਕ ਮਾਹੌਲ ਦੇ ਮਾਮਲੇ 'ਚ ਆਲਾ ਦਰਜੇ ਦਾ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀਆਂ ਦਾ ਖੁੱਲ੍ਹਿਆ ਪਾਜ। ਇਹ ਅਸਲ ਦੇ ਵਿੱਚ ਨਾ ਵਿਸ਼ਵ ਬੈਂਕ ਦੀਆਂ ਦਰਜਾਬੰਦੀ ਦੀਆਂ ਕੁਝ ਰਿਪੋਰਟਾਂ ਜਿਹੜੀਆਂ ਜਾਰੀ ਹੋਈਆਂ, ਜਿਵੇਂ ਪਿੱਛੇ ਆਪਾਂ ਗੱਲ ਕੀਤੀ ਹੈ, ਉਹ ਸੰਸਾਰ ਬੈਂਕ ਇੱਕ ਦਰਜਾਬੰਦੀ ਜਾਰੀ ਕਰਦਾ ਹੈ ਹਰ ਇੱਕ ਮੁਲਕ ਦੀ, ਫਿਰ ਹਰ ਇੱਕ ਰਾਜਾ ਉਸ ਮੁਲਕ ਦੇ ਰਾਜਾਂ ਦੀ, ਕਿ ਕਿੱਥੇ ਉਦਯੋਗ ਲਈ ਹਾਲਾਤ ਆ ਜਿਹੜੇ ਉਹ ਸੁਖਾਵੇਂ ਆ, ਸੁਖਾਲੇ ਆ, ਤੇ ਉਹ ਰੇਟਿੰਗ ਹੁੰਦੀ ਆ। ਰੇਟਿੰਗ ਹਰੇਕ ਮੁਲਕ ਦੀ ਅੱਡੋ ਅੱਡ ਹੁੰਦੀ। ਜਿਵੇਂ ਮੈਂ ਪਿੱਛੇ ਦੱਸ ਕੇ ਆਇਆ ਇੱਕ ਖਬਰ ਦੇ ਵਿੱਚ ਕਿ ਭਾਰਤ ਦੀ ਜੇ ਸੰਸਾਰ ਪੱਧਰ ਤੇ ਉਹ ਰੇਟਿੰਗ ਵੇਖੀਏ, ਦਰਜਾਬੰਦੀ ਵੇਖੀਏ, ਤੇ ਭਾਰਤ 190 ਮੁਲਕਾਂ ਦੇ ਵਿੱਚੋਂ 130ਵੇਂ ਪਾਏਦਾਨ ਤੇ ਹੈ। ਯਾਨੀ ਸਿਰਫ 60 ਮੁਲਕ ਹੀ ਪਿੱਛੇ ਆ 190 ਮੁਲਕਾਂ ਚੋਂ, ਬਾਕੀ ਸਾਰੇ ਭਾਰਤ ਤੋਂ ਅੱਗੇ ਆ ਉਦਯੋਗਿਕ ਆਦਰਸ਼ ਮਾਹੌਲ ਲਈ। ਕਿਉਂਕਿ ਕਿਸੇ ਵੀ ਦੇਸ਼ ਦੇ ਵਿੱਚ ਇੰਡਸਟਰੀ ਇਹ ਪ੍ਰਫੁੱਲਤ ਹੁੰਦੀ ਹੈ ਤੇ ਉਹਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਹੁੰਦਾ ਹੈ ਐਟਮੋਸਫੇਅਰ ਦਾ, ਉੱਥੋਂ ਦੇ ਵਾਤਾਵਰਣ ਦਾ, ਉੱਥੋਂ ਦੇ ਮਾਕੂਲ ਹਾਲਾਤ ਦਾ। ਪਰ ਇੱਥੇ ਹਾਲਾਤ ਆ ਜਿਹੜੇ ਉਹ ਸਾਡੇ ਵੱਧ ਤੋਂ ਬੱਦਰ ਹੋਏ ਪਏ ਆ। ਜੇ ਹੁਣ ਭਾਰਤ ਦੀ ਦਰਜਾਬੰਦੀ 130ਵੇਂ ਨੰਬਰ ਤੇ ਆ, ਤੇ ਉੱਥੇ ਜਿਹੜੇ ਕੇਂਦਰ 'ਚ ਬੈਠੇ ਆ, ਪੰਜਾਬ ਦੇ ਵਿੱਚ ਵੀ ਤੇ ਉਹਨਾਂ ਦੇ ਮਸੇਰੇ ਭਰਾ ਹੀ ਬੈਠੇ ਆ, ਫਿਰ ਇੱਥੇ ਦਰਜਾਬੰਦੀ ਕਿਵੇਂ ਸੁਧਰ ਸਕਦੀ ਸੀ? ਭਾਰਤ ਦੇ ਜੇ ਦਰਜਾਬੰਦੀ 'ਚ 130ਵਾਂ ਥਾਂ ਆ, ਤੇ ਪੰਜਾਬ ਦਾ ਇੱਥੋਂ ਦੀ ਜਿਹੜੀ ਲੋਕਲ ਦਰਜਾਬੰਦੀ ਹੈ ਪੂਰੇ ਮੁਲਕ ਦੇ ਰਾਜਾਂ ਦੀ, ਉਹਦੇ ਵਿੱਚ 12ਵਾਂ ਨੰਬਰ ਆ। ਜਦ ਕਿ ਅਖਬਾਰਾਂ ਦੇ ਵਿੱਚ, ਭਾਸ਼ਣਾਂ ਦੇ ਵਿੱਚ, ਬਿਆਨਾਂ ਦੇ ਵਿੱਚ ਇਹ ਢੰਡੋਰਾ ਪਿੱਟਿਆ ਜਾਂਦਾ ਹੈ, ਛਾਤੀ ਪਿੱਟੀ ਜਾਂਦੀ ਹੈ ਕਿ ਜੀ ਭਾਰਤ ਦੇ ਵਿੱਚੋਂ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਇੰਡਸਟਰੀ ਲਾਉਣੀ ਹੈ ਜਿਹੜੀ ਸਭ ਤੋਂ ਸੁਖਾਲਾ ਕੰਮ ਆ। ਪਰ ਇਹ ਜਿਹੜੀ ਰਿਪੋਰਟ ਆ ਵਿਸ਼ਵ ਬੈਂਕ ਦੀ, ਸੰਸਾਰ ਬੈਂਕ ਦੀ ਤੇ ਉਦਯੋਗਿਕ ਨੀਤੀ ਵਿਭਾਗ ਦੀ, ਉਹ ਕੁਝ ਹੋਰ ਹੀ ਕਹਿੰਦੀ ਹੈ। ਉਹ ਇਹ ਕਹਿੰਦੀ ਹੈ ਕਿ ਪੂਰੇ ਮੁਲਕ ਦੇ ਵਿੱਚੋਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ, ਜਿਹੜਾ ਕਿ ਹੁਣੇ ਕੁਝ ਸਾਲ ਪਹਿਲਾਂ ਸੂਬਾ ਹੋਣ ਦੇ ਵਿੱਚ ਆਇਆ, ਤੇਲੰਗਾਨਾ, ਉਹ ਪਹਿਲੇ ਨੰਬਰ ਤੇ ਆ। ਜਦ ਕਿ ਜਿਹਨੂੰ ਮਾਡਲ ਦਿਖਾ ਕੇ ਨਰਿੰਦਰ ਮੋਦੀ ਕੁਰਸੀ ਨੂੰ ਹੱਥ ਪਾ ਗਿਆ ਸੀ, ਉਹ ਗੁਜਰਾਤ ਪਛੜ ਕੇ ਇਹਨਾਂ ਦੇ ਰਾਜ ਦੇ ਵਿੱਚ ਦੂਜੇ ਤੋਂ ਤੀਜੇ ਥਾਂ ਤੇ ਆ ਗਿਆ। ਸਾਡੇ ਤੋਂ ਹਰਿਆਣਾ ਕਿਤੇ ਅੱਗੇ ਆ। ਹਰਿਆਣਾ ਮੇਰੇ ਖਿਆਲ ਦੇ ਨਾਲ ਇਸ ਸੂਚੀ ਦੇ ਵਿੱਚ ਹੈ ਜਿਹੜਾ ਉਹ 6ਵੇਂ ਨੰਬਰ ਤੇ ਆ। ਮੱਧ ਪ੍ਰਦੇਸ਼ 5ਵੇਂ ਨੰਬਰ ਤੇ, ਛੱਤੀਸਗੜ੍ਹ ਵਰਗਾ ਸੂਬਾ ਵੀ ਸਾਥੋਂ ਕਿਤੇ ਦੂਰ ਚੌਥੇ ਨੰਬਰ ਤੇ ਆ। ਹੁਣ ਇਹਦੇ ਕਾਰਨ ਲੱਭਣੇ ਹੋਣ ਤੇ ਕਈ ਲੱਭ ਸਕਦੇ ਆ। ਜਿਵੇਂ ਅਰਵਿੰਦ ਕੇਜਰੀਵਾਲ ਇੱਥੇ ਲੋਕਾਂ ਨੂੰ ਇੱਕ ਕਾਰਨ ਦੱਸ ਗਿਆ ਸੀ, ਕਹਿੰਦਾ ਜੀ ਇੱਥੇ ਬਾਦਲ ਟੈਕਸ ਲੱਗਦਾ ਉਦਯੋਗਾਂ ਤੇ। ਸਾਰੇ ਲੋਕ ਆਪਦੇ ਘਰੇ ਕੋਈ ਮਾਚਿਸ ਲੱਭਦਾ ਫਿਰੇ, ਕੋਈ ਟੋਕਰੀ ਲੱਭਦਾ ਫਿਰੇ, ਕੋਈ ਬਾਲਟੀ ਲੱਭਦਾ ਫਿਰੇ ਕਿ ਬਾਦਲ ਟੈਕਸ ਕਿਹੜਾ ਆ ਗਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਡੰਡੇ ਟੈਕਸ ਨੂੰ ਬਾਦਲ ਟੈਕਸ ਦੱਸੀ ਜਾਂਦਾ। ਸੋ ਇਸ ਤਰ੍ਹਾਂ ਦੇ ਕਈ ਜਿਹੜੇ ਪੁੱਠੇ ਸਿੱਧੇ ਟੈਕਸ ਲੱਗੇ ਆ ਤੇ ਕਈ ਪੁੱਠੀਆਂ ਸਿੱਧੀਆਂ ਨੀਤੀਆਂ ਨੇ ਇੱਥੋਂ ਦੇ ਉਦਯੋਗ ਨੂੰ ਜਿਹੜਾ ਉਜਾੜ ਘੱਤਿਆ। ਜਦੋਂ ਇੰਡਸਟਰੀ ਉਜੜ ਗਈ, ਹਾਲਾਤ ਆ ਜਿਹੜੇ ਉਹ ਅਣਸੁਖਾਵੇਂ ਹੋਣੇ ਆ, ਸੁਖਾਵੇਂ ਤੇ ਰਹਿੰਦੇ, ਫਿਰ ਇੰਡਸਟਰੀ ਉਜੜਨ ਦਾ ਸਵਾਲ ਨਹੀਂ ਸੀ ਪੈਦਾ ਹੁੰਦਾ। ਪਰ ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਕਰਾਇਆ, ਉਹ ਮੰਨਦੇ ਨਹੀਂ। ਜਿੰਨਾ ਚਿਰ ਉਹ ਮੰਨਣਗੇ ਨਹੀਂ ਕਿ ਸਾਡੇ ਇੱਥੇ ਹਾਲਾਤ ਹੈ ਜਿਹੜੇ ਉਦਯੋਗ ਲਈ ਆਮ ਵਰਗੇ ਨਹੀਂ, ਤੇ ਫਿਰ ਉਹਨਾਂ ਚਿਰ ਹਾਲਾਤ ਜਿਹੜੇ ਸੁਧਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਥੇ ਹੁਣ ਜੇ ਪੰਜਾਬ ਦੇ ਵਿੱਚ ਇੰਡਸਟਰੀ ਦੁਬਾਰਾ ਪ੍ਰਫੁੱਲਤ ਕਰਨੀ ਹੈ, ਦੁਬਾਰਾ ਉਸੇ ਮੁਕਾਮ ਤੇ ਪਹੁੰਚਣਾ ਜਿਸ ਮੁਕਾਮ ਨੂੰ ਅਸੀਂ ਅਖਬਾਰਾਂ ਦੇ ਵਿੱਚ ਛਪਵਾਉਂਦੇ ਹਾਂ ਕਿ ਅਸੀਂ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਆ, ਤੇ ਫਿਰ ਬਹੁਤ ਕੁਝ ਕਰਨਾ ਪਵੇਗਾ। ਬਹੁਤ ਵਧੀਆ, ਬਹੁਤ ਵੱਡੀ ਨੀਤੀ ਤੁਹਾਨੂੰ ਹੋਂਦ 'ਚ ਲਿਆਉਣੀ ਪਏਗੀ। ਪਰ ਇੱਕ ਗੱਲ ਜ਼ਰੂਰ ਆ ਕਿ ਚਲੋ ਇੱਧਰੋਂ 12ਵੇਂ ਨੰਬਰ ਤੇ ਆ, ਤਾਂ ਕੈਂਸਰ ਦੇ ਵਿੱਚ, ਮੋਟਾਪੇ ਦੇ ਵਿੱਚ, ਸ਼ੂਗਰ ਦੇ ਵਿੱਚ, ਖੁਦਕੁਸ਼ੀਆਂ ਦੇ ਵਿੱਚ, ਨਸ਼ੇ ਦੇ ਵਿੱਚ
ਇਹਨਾਂ ਦੇ ਵਿੱਚ ਤੇ ਅਸੀਂ ਅੱਗੇ ਆ ਨਾ, ਸਾਡਾ ਗੇਅਰ ਹੈ ਜਿਹੜਾ ਉਹ ਟਾਪ ਹੀ ਹੈ ਇਹਨਾਂ ਮਾਮਲਿਆਂ 'ਚ। ਜੀ ਬਹੁਤ-ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੀ ਰਿਪੋਰਟ ਦੇ ਵਾਸਤੇ। ਜੀ ਸ਼ੁਕਰੀਆ ਜੀ ਗੁਰਸਿਮਰਨ ਜੀ। ਤੇ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵੀ ਇਹ ਅੰਕ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408 272 5200 ਫੋਨ ਨੰਬਰ ਦੇ ਉੱਤੇ, 4082725200, ਜਾਂ ਈਮੇਲ ਪਾ ਸਕਦੇ ਹੋ info@punjabiradiousa.com ਤੇ। ਫਿਲਹਾਲ ਜੀ ਦਿਓ ਇਜਾਜ਼ਤ, ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ 'ਤੇ ਲੈ ਕੇ ਇੱਕ ਹੋਰ ਖਬਰਾਂ ਦਾ ਬੁਲੇਟਿਨ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।